ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਸਰੋਤਿਓ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਮੌਕੇ ਅਪਡੇਟ ਅਮਰੀਕਾ ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 24 ਤਰੀਕ ਆ ਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500 ਦੇ ਉੱਤੇ 4082722500। 1992 ਤੋਂ ਇੰਸ਼ੋਰੈਂਸ ਤੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਕਵਰਡ ਕੈਲੀਫੋਰਨੀਆ ਤਹਿਤ ਹੈਲਥ ਇੰਸ਼ੋਰੈਂਸ ਦੇ ਵਿੱਚ ਅਪਡੇਟਸ ਕਰਵਾਉਣੀ ਆ, ਉਸ ਦੇ ਲਈ ਚੇਂਜਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨਾਲ ਮੈਡੀਕੇਅਰ ਅਪਲਾਈ ਕਰਨਾ ਹੈ, ਮੈਡੀਕੇਅਰ ਦੇ ਪਲਾਨਸ ਦੇ ਵਿੱਚ ਚੇਂਜਸ ਕਰਵਾਉਣੀਆਂ ਆ। ਵਿਜ਼ਟਰ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਦੇ ਲਈ ਕਾਲ 4082722500। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ, ਗਲੋਬਿਸ ਟੇਰਕਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ 4159090503। ਸਤਨਾਮ ਸਿੰਘ, ਅਮਰਜੀਤ ਸਿੰਘ, ਦਸਾਨ ਸਨੀ, ਪਰੇਵਾਲ ਯੂਨੀਵਰਸਿਟੀ, ਲਖਵੀਰ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਹਰਨੇਕ ਸਿੰਘ ਪਾਪਲਾ ਰੈਂਟਨ ਵਾਸ਼ਿੰਗਟਨ, H&M ਆਇਲ ਅੰਟੈਰੀਓ, ਹਰਜੀਤ ਸਿੰਘ ਲੈਥਰੋਪ, ਰਣਜੀਤ ਤੇ ਮਨਦੀਪ ਕੌਸ਼ਲ, ਦਾਣਾ ਪਾਣੀ ਇੰਡੀਅਨ ਰੈਸਟੋਰੈਂਟ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲਾ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਵਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਨਛੱਤਰ ਸਿੰਘ ਗਿੱਲ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਨਿਊ ਹੈਂਪਸ਼ੀਰ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਆ ਉਹ ਜਿੱਤ ਗਏ ਹੈਗੇ ਆ। ਨਿੱਕੀ ਹੈਲੀ ਨੂੰ ਉਹਨਾਂ ਨੇ ਹਰਾ ਦਿੱਤਾ ਆ ਤੇ ਨਾਲ ਦੀ ਨਾਲ ਨਿੱਕੀ ਹੈਲੀ ਨੇ ਇਹ ਵੀ ਕਿਹਾ ਹੈਗਾ ਕਿ ਉਹ ਕੁਇਟ ਨਹੀਂ ਕਰੇਗੀ। ਰੇਸ ਇਜ਼ ਫਾਰ ਫਰੋਮ ਓਵਰ, ਇਹ ਉਹਨਾਂ ਨੇ ਕਿਹਾ ਆ। ਹੁਣ ਅਗਲੀ ਇਲੈਕਸ਼ਨ ਨੈਕਸਟ ਮੰਥ ਫਰਵਰੀ ਦੇ ਵਿੱਚ ਸਾਊਥ ਕੈਰੋਲੀਨਾ ਚ ਹੋਣੀ ਆ, ਜਿੱਥੇ ਦੀ ਖੁਦ ਗਵਰਨਰ ਨਿੱਕੀ ਹੈਲੀ ਰਹੀ ਆ, ਪਰ ਉਹਨਾਂ ਵੱਲੋਂ ਹੀ ਨੋਮੀਨੇਟ ਕੀਤਾ ਗਿਆ ਸੈਨੇਟਰ ਟਿਮ ਸਕਾਟ, ਉਸ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਆਲਰੇਡੀ ਐਂਡੋਰਸ ਕੀਤਾ ਹੋਇਆ ਤੇ ਉਹਨਾਂ ਦੇ ਨਾਲ ਕੈਂਪੇਨ ਦੇ ਉੱਤੇ ਵੀ ਉਹ ਹਮੇਸ਼ਾ ਹਾਜ਼ਰ ਰਹਿੰਦਾ ਆ। ਡੋਨਲਡ ਟਰੰਪ ਉਹਨਾਂ ਨੂੰ 54.5% ਵੋਟਾਂ ਮਿਲੀਆਂ, ਨਿੱਕੀ ਹੈਲੀ ਨੂੰ 43.3%। ਸੋ 12 ਡੈਲੀਗੇਟ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਮਿਲਣਗੇ ਤੇ 9 ਜੋ ਆ ਸਾਬਕਾ ਗਵਰਨਰ ਨਿੱਕੀ ਹੈਲੀ ਨੂੰ ਮਿਲਣਗੇ। ਜੀ ਬਿਲਕੁਲ। ਸੋ ਇਸ ਦੇ ਵਿੱਚ ਜਿਹੜੀ ਇੱਕ ਚੀਜ਼ ਦੇਖੀ ਗਈ ਆ, ਜਿੱਥੇ ਪਹਿਲਾਂ 19% ਜਾਂ 20 ਪੁਆਇੰਟਾਂ ਦਾ ਡਿਫਰੈਂਸ ਦੱਸਿਆ ਜਾ ਰਿਹਾ ਸੀ, ਉਹਨਾਂ ਵੱਡੇ ਜਿੱਤ ਦੇ ਨਾਲ, ਉਹਨੇ ਵੱਡੇ ਡਿਫਰੈਂਸ ਦੇ ਨਾਲ ਨਹੀਂ ਜਿੱਤੇ। ਪ੍ਰੈਜ਼ੀਡੈਂਟ ਜਿਹੜੇ ਸਾਬਕਾ ਪ੍ਰੈਜ਼ੀਡੈਂਟ ਟਰੰਪ ਆ, ਉਹ ਤਕਰੀਬਨ 11% ਦੀਆਂ ਡਿਫਰੈਂਸ ਦੇ ਨਾਲ ਉਹਨਾਂ ਤੋਂ ਜਿਹੜੇ ਉਹ ਅੱਗੇ ਚੱਲ ਰਹੇ ਆ। ਜੇ 93% ਵੋਟਿੰਗ ਕਾਊਂਟ ਹੋ ਗਈ ਆ, ਪਰ ਆਲਰੇਡੀ ਕੱਲ ਹੀ ਘੋਸ਼ਿਤ ਕਰ ਦਿੱਤਾ ਗਿਆ ਸੀ ਵੀ ਟਰੰਪ ਹੋਣਾ ਨੇ ਇਹ ਜਿਹੜੀ ਪ੍ਰਾਇਮਰੀ ਆ ਉਹ ਜਿੱਤ ਲਈ ਹੈਗੀ ਆ। ਇਸ ਦੇ ਵਿੱਚ ਜਿਹੜਾ ਇੱਕ ਸਭ ਤੋਂ ਟਰੰਪ ਹੋਣਾ ਦੇ ਲਈ ਜਿਹੜਾ ਖਤਰਨਾਕ ਕਹਿ ਸਕਦੇ ਆ ਨੰਬਰ ਆ, ਉਹ ਇਹ ਆਇਆ ਵੀ ਜਿਹੜੇ ਇੰਡੀਪੈਂਡੈਂਟ ਵੋਟਰਸ ਦੇ ਵਿੱਚ 61% ਵੋਟਾਂ ਨਿੱਕੀ ਹੈਲੀ ਨੂੰ ਪਈਆਂ ਆ ਤੇ 30 ਸਮਥਿੰਗ ਵੋਟਾਂ ਜਿਹੜੀਆਂ ਆ ਉਹ ਟਰੰਪ ਹੋਣਾ ਨੂੰ ਪਈਆਂ ਆ। ਜੇ ਮੁਲਕ ਭਰ ਦੇ ਵਿੱਚ ਉਹ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਜਿੱਤ ਪ੍ਰਾਪਤ ਕਰਨ ਬਾਰੇ ਸੋਚ ਰਹੇ ਆ, ਤਾਂ ਨਵੰਬਰ ਦੇ ਲਈ ਕੋਈ ਸ਼ੁਭ ਸੰਕੇਤ ਉਹਨਾਂ ਲਈ ਨਜ਼ਰ ਨਹੀਂ ਆਇਆ ਹੈਗਾ। ਸੋ ਹੁਣ ਅੱਗੇ ਦੇਖਦੇ ਹਾਂ ਵੀ ਕੀ ਜਿਹੜਾ ਉਹ ਹੁੰਦਾ ਆ। ਉਧਰ ਯੂਨੀਅਨ ਵਰਕਰਸ, ਜਿਹੜਾ ਯੂਨਾਈਟਿਡ ਆਟੋ ਵਰਕਰ, ਜਿਨ੍ਹਾਂ ਨੇ ਹੁਣੇ ਰੀਸੈਂਟਲੀ ਫੋਰਡ, ਸਟੈਨਲਸ ਤੇ ਹੋਰ ਜਿਹੜੀਆਂ GM ਕੰਪਨੀ ਦੇ ਉਲਟ ਜਿਹੜੀ ਕਾਫੀ ਲੰਬੀ ਚਿਰ ਉਹਨਾਂ ਦੀ ਚੱਲੀ ਸੀਗੀ ਸਟ੍ਰਾਈਕ, ਉਹ ਕਹਿੰਦੇ ਵੀ ਐਕਸਪੈਕਟ ਕਰ ਰਹੇ ਆ ਵੀ ਬਾਈਡਨ ਹੋਣਾ ਨੂੰ ਉਹਨਾਂ ਨੇ ਅੰਡੋਰਸ ਕਰ ਦੇਣਾ ਆ। ਇਹ ਉਹਨਾਂ ਥਾਵਾਂ ਦੇ ਉੱਤੇ ਬਹੁਤ ਸਾਰੇ ਜਿਹੜੇ ਯੂਨੀਅਨਸ ਹੈਗੀਆਂ ਜਿਹੜੀਆਂ ਸਵਿੰਗ ਸਟੇਟਸ ਇਵੈਂਚੁਅਲੀ ਜਿਹੜੀਆਂ ਉਹ ਮੰਨੀਆਂ ਜਾਂਦੀਆਂ ਹੈਗੀਆਂ, ਤੇ ਸਵਿੰਗ ਸਟੇਟਸ ਦੇ ਵਿੱਚ ਇੰਡੀਪੈਂਡੈਂਟ ਵੋਟਰਸ ਦਾ ਜੇ ਟਰੰਪ ਹੋਣਾ ਤੋਂ ਮੋਹ ਭੰਗ ਹੋਇਆ, ਜੋ
ਜੇ ਆਪਾਂ ਨਿਊ ਹੈਮਸ਼ਾਇਰ ਦੇ ਨਾ ਅੰਕੜਿਆਂ ਨੂੰ ਦੇਖੀਏ ਤਾਂ ਟਰੰਪ ਹੋਣਾ ਦੇ ਲਈ ਇੱਕ ਖਾਸਾ ਖਤਰਾ ਜਿਹੜਾ ਉਹ ਨਵੰਬਰ ਦੀਆਂ ਇਲੈਕਸ਼ਨ ਦੇ ਲਈ ਬਣ ਸਕਦਾ ਆ। ਪਰ ਜਿੱਦਾਂ ਤੁਸੀਂ ਦੱਸਿਆ ਵੀ ਨਿੱਕੀ ਹੇਲੀ ਉਹ ਕਹਿ ਰਹੀ ਆ ਵੀ ਮੈਂ ਰੇਸ ਦੇ ਵਿੱਚ ਆ ਤੇ ਪੂਰਾ ਜਿਹੜਾ ਉਹ ਡਟ ਕੇ ਜਿਹੜਾ ਉਹ ਚੱਲੂਗੀ। ਜੂਨ ਜੁਲਾਈ ਤੱਕ ਦੇਖਣਾ ਹੋਊਗਾ ਵੀ ਕੀ ਹੁੰਦਾ ਆ, ਕਿਉਂਕਿ 4 ਜਿਹੜੀਆਂ ਵੱਖ-ਵੱਖ ਇੰਡਾਈਟਮੈਂਟਸ ਦੇ ਵਿੱਚ 91 ਕਾਊਂਟਸ ਦਾ ਸਾਹਮਣਾ ਕਰ ਰਹੇ ਟਰੰਪ ਹੁਣੀ। ਜੇ ਉਹ ਕਿਸੇ ਮਾਮਲੇ ਵਿੱਚ ਕਨਵਿਕਟ ਹੋ ਜਾਂਦੇ ਆ ਤਾਂ ਇਹ 2024 ਦੀ ਜਿਹੜੀ ਰੇਸ ਆ ਇਹ ਬਹੁਤ ਹੀ ਕਹਿ ਲਓ ਵੀ ਗੁੰਝਲਦਾਰ ਉਲਝਵੀਂ ਜਿਹੜੀ ਆ ਉਹ ਬਣ ਸਕਦੀ ਹੈਗੀ ਆ। ਸੋ ਇਹ ਹੁਣ ਦੇਖੋ ਕੀ ਹੁੰਦਾ ਆ। ਡੀਨ ਫਿਲਿਪਸ ਜਿਹੜੇ ਨਿਊ ਹੈਮਸ਼ਾਇਰ ਦੇ ਵਿੱਚ ਆ, ਜੇ ਡੈਮੋਕ੍ਰੇਟ ਪਾਰਟੀ ਵੱਲੋਂ ਗੱਲ ਜਿਹੜੀ ਉਹ ਕਰਦੇ ਜਾਈਏ, ਉਹਨਾਂ ਦੀ ਵੀ ਹਾਰ ਹੋਈ ਆ। ਉਹ ਤਾਂ ਉੱਥੇ ਬਾਈਡਨ ਹੋਣਾ ਦਾ ਜਿਹੜਾ ਰਾਈਟ ਇਨ ਕੈਂਪੇਨ ਸੀਗਾ, ਜਿੱਥੇ ਨਾਂ ਨਹੀਂ ਸੀਗਾ ਤਾਂ ਵੀ ਬਾਈਡਨ ਹੋਣੀ ਜਿਹੜੀ ਉੱਥੇ ਜਿੱਤੇ ਸੀਗੇ। ਇਹ ਮਿਨੀਸੋਟਾ ਦੇ ਰਿਪਰੈਜ਼ੈਂਟੇਟਿਵ ਆ ਡੀਨ ਫਿਲਿਪਸ, ਉਹਨਾਂ ਨੇ ਉਹ ਚੈਲੰਜ ਕਰ ਰਹੇ ਆ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੂੰ, ਜਦ ਕਿ ਡੈਮੋਕ੍ਰੇਟ ਜਿਹੜੀ ਨੈਸ਼ਨਲ ਕਮੇਟੀ ਆ ਉਹਨਾਂ ਨੇ ਸਾਰਿਆਂ ਨੂੰ ਹੀ ਚੁੱਪ ਕਰਕੇ ਜਿਹੜਾ ਉਹ ਬਿਠਾ ਦਿੱਤਾ ਸੀਗਾ ਵੀ ਪ੍ਰੈਜ਼ੀਡੈਂਟ ਬਾਈਡਨ ਦੇ ਉਲਟ ਕੋਈ ਵੀ ਪ੍ਰਾਇਮਰੀ ਦੇ ਵਿੱਚ ਨਹੀਂ ਆਊਗਾ। ਪਰ ਫਿਰ ਵੀ ਕਿਤੇ ਕੋਈ ਜਿਹੜਾ ਉਹ ਆ ਰਿਹਾ ਹੈਗਾ ਸੀਗਾ। ਸੋ ਹੁਣ ਦੇਖੋ ਕੀ ਇਹਦੇ ਵਿੱਚ ਹੁੰਦਾ। ਡੀਨ ਫਿਲਿਪਸ ਨੇ ਕਿਹਾ ਆ ਵੀ ਉਹਦਾ ਵੀ ਕੈਂਪੇਨ ਦੀ ਇਹ ਹਾਲ ਦੀ ਘੜੀ ਬਿਗਨਿੰਗ ਹੈਗੀ ਆ, ਜਿਹੜੀ ਬਾਈਡਨ ਹੁਣਾਂ ਦੇ ਉਲਟ ਜਿਹੜੇ ਡੈਮੋਕ੍ਰੇਟ ਨੋਮੀਨੀ ਬਣਨ ਦੀ ਜਿਹੜੀ ਉਹਨਾਂ ਦੀ ਕੋਸ਼ਿਸ਼ ਆ। ਪਰ ਡੈਮੋਕ੍ਰੇਟ ਪਾਰਟੀ, ਉਹਨਾਂ ਦੀ ਐਸਟੈਬਲਿਸ਼ਮੈਂਟ ਇੱਥੋਂ ਤੱਕ ਕਿ ਹੁਣ ਤਾਂ ਪ੍ਰੋਗਰੈਸਿਵ ਵੀ ਜਿਹੜੇ ਉਹ ਟੋਟਲੀ ਚੁੱਪ ਕਰ ਗਏ ਆ। ਉਹਨਾਂ ਨੇ ਇਵੈਂਚੁਅਲੀ ਬਾਈਡਨ ਹੁਣਾਂ ਨੂੰ ਆਪਣਾ ਸਮਰਥਨ ਦੇ ਹੀ ਦਿੱਤਾ ਹੈਗਾ ਆ। ਜੀ ਇਸੇ ਤਰ੍ਹਾਂ ਸੈਨੇਟਰ ਜੌਨ ਕਾਰਨਿਨ ਜੋ ਹੈਗੇ ਆ ਜੀਓਪੀ ਦੇ, ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਕਿਹਾ ਵੀ ਜੇ ਇਲੈਕਸ਼ਨ ਜਿੱਤਣੀ ਆ ਤੇ ਉਹਨਾਂ ਨੂੰ ਆਪਣੇ ਬੇਸ ਤੋਂ ਹੋਰ ਅੱਗੇ ਜਿਹੜਾ ਐਕਸਪੈਂਡ ਹੋਣਾ ਪਊਗਾ। ਤੇ ਕਹਿੰਦੇ ਜੇ ਉਹ ਟਿਮ ਸਕਾਟ ਨੂੰ ਐਜ਼ ਏ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਪਿਕ ਕਰ ਲੈਂਦੇ ਆ, ਜਿਸ ਤਰ੍ਹਾਂ ਮੈਂ ਦੱਸਿਆ ਵੀ ਸਾਊਥ ਕੈਰੋਲੀਨਾ ਤੋਂ ਇਹ ਸੈਨੇਟਰ ਆ, ਕਾਲੇ ਮੂਲ ਦੇ ਆ, ਕਾਫੀ ਪਪੂਲਰ ਹੈਗੇ ਆ। ਤੇ ਉਹ ਕਹਿੰਦੇ ਵੀ ਇਹਨਾਂ ਦੀ ਜਿਹੜੀ ਆ ਗੁੱਡ ਟਿਕਟ ਹੋਊਗੀ ਦੋਨਾਂ ਦੀ। ਰਿਪਬਲਿਕਨ ਸੈਨੇਟਰ ਲਿੰਡਸੇ ਗ੍ਰਾਮ ਉਹਨਾਂ ਨੇ ਸਾਊਥ ਕੈਰੋਲੀਨਾ ਦੇ ਨਿੱਕੀ ਹੈਲੀ ਨੂੰ ਕਿਹਾ ਵੀ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਕ੍ਰਿਟਿਸਿਜ਼ਮ ਆ ਉਹਦੇ ਤੇ ਕੰਟਰੋਲ ਕਰਨਾ ਚਾਹੀਦਾ। ਪਰ ਸਾਊਥ ਕੈਰੋਲੀਨਾ ਦੇ ਵਿੱਚ ਉਹਨਾਂ ਨੇ ਕਿਹਾ ਟਰੰਪ ਕਾਫੀ ਕਮਾਂਡਿੰਗ ਪੋਜੀਸ਼ਨ ਦੇ ਉੱਤੇ ਹੈਗਾ। ਸੋ ਸਾਊਥ ਕੈਰੋਲੀਨਾ ਨਿੱਕੀ ਹੈਲੀ ਦੀ ਖੁਦ ਦੀ ਸਟੇਟ ਆ। ਸੈਨੇਟਰ ਰਿਪਬਲਿਕਨ ਵਿਪ ਜੌਨ ਥੁੰਨੇ ਜੋ ਆ, ਉਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਆਪਣੇ ਬੇਸ ਤੋਂ ਬਿਨਾਂ ਹੋਰ ਜਿਹੜੇ ਲੋਕ ਆ ਉਹਨਾਂ ਨੂੰ ਵੀ ਨਾਲ ਜੋੜਨਾ ਪਊਗਾ, ਤਾਂ ਕਰਕੇ ਆਪਾਂ ਇਲੈਕਸ਼ਨ ਜਿੱਤ ਜਾਈਏ। ਯੂਨਾਈਟਿਡ ਆਟੋ ਵਰਕਰਸ, ਜਿਸ ਦਾ ਤੁਸੀਂ ਦੱਸਿਆ ਹੀ ਆ, ਉਹ ਅਨਾਉਂਸ ਕਰਨ ਜਾ ਰਹੇ ਆ, ਯੂਨੀਅਨ ਜਿਹੜੀ ਆ UAW ਯੂਨੀਅਨ, ਵੀ ਅਸੀਂ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੀ ਸਪੋਰਟ ਕਰਾਂਗੇ। ਨਿਊ ਹੈਮਸ਼ਾਇਰ ਦੇ ਜਿਹੜੇ ਰਿਜ਼ਲਟ ਆਏ ਆ, ਕਹਿੰਦੇ ਵੀ ਹਿਸਟੋਰੀਕਲੀ ਸਟਰੋਂਗ ਆ। ਜੇ ਜੀਓਪੀ ਪ੍ਰਾਇਮਰੀ ਦੇਖਦੇ ਜਾਈਏ, ਕਹਿੰਦੇ ਵੀ ਸਿਰਫ ਪ੍ਰੈਜ਼ੀਡੈਂਟ ਰੋਨਾਲਡ ਰੀਗਨ ਹੋਣਾ ਨੇ 1980 ਦੇ ਵਿੱਚ ਜਿਹੜੇ ਆ ਉਹ 50% ਤੋਂ ਵੱਧ ਵੋਟਾਂ ਲਈਆਂ ਸੀਗੀਆਂ। ਪਰ ਟਰੰਪ ਹੋਣਾ ਨੇ ਜੋ ਆ ਉਹ ਵੀ 50% ਤੋਂ ਵੱਧ ਲਈਆਂ। ਸੋ ਉਹਨਾਂ ਦੀ ਜਿਹੜੀ ਸਟਰੋਂਗ ਉੱਥੇ ਹੋਲਡ ਹੈਗਾ ਆ। ਡੀਨ ਫਿਲਿਪ ਦੀ ਤੁਸੀਂ ਆਲਰੇਡੀ ਗੱਲ ਕਰ ਚੁੱਕੇ ਹੀ ਆ, ਰਾਈਟ ਇਨ ਕੈਂਡੀਡੇਟ ਸੀਗੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ, ਤੇ ਉਹ ਉੱਥੋਂ ਜਿੱਤ ਗਏ ਆ। ਨਿਊ ਹੈਮਸ਼ਾਇਰ 'ਚ ਉਹਨਾਂ ਦੀਆਂ ਜ਼ਿਆਦਾ ਵੋਟਸ ਆਈਆਂ ਹੈਗੀਆਂ ਆ। ਰਿਪਬਲਿਕਨ ਨੈਸ਼ਨਲ ਕਮੇਟੀ ਦੇ ਚੇਅਰਮੈਨ ਰੋਨਾ ਮੈਕਡੇਨੀਅਲ, ਉਹਨਾਂ ਨੇ ਇਹ ਕਿਹਾ ਆ ਵੀ ਹੁਣ ਸਾਨੂੰ ਸਾਰਿਆਂ ਨੂੰ ਪ੍ਰੈਜ਼ੀਡੈਂਟ ਟਰੰਪ ਦੇ ਪਿੱਛੇ ਜੁੜਨਾ ਚਾਹੀਦਾ, ਕਿਉਂਕਿ ਉਹਨਾਂ ਦੀ ਪੋਜੀਸ਼ਨ ਕਾਫੀ ਸਟਰੋਂਗ ਲੱਗ ਰਹੀ ਹੈਗੀ ਆ। ਨਿਊ ਹੈਮਸ਼ਾਇਰ 'ਚ ਕਹਿੰਦੇ ਭਈ ਪਹਿਲੀ ਵਾਰੀ ਰੈਕਡ ਸੈੱਟ ਹੋਇਆ, ਇੰਨੇ ਲੋਕਾਂ ਨੇ ਜਿਹੜੀਆਂ ਆ ਵੋਟਾਂ ਪਾਈਆਂ ਹੈਗੀਆਂ। ਯੂਜ਼ਲੀ ਇੰਨੇ ਲੋਕ ਪ੍ਰਾਇਮਰੀ 'ਚ ਪਾਉਂਦੇ ਨਹੀਂ ਹੈ। ਆਇਓਵਾ 'ਚ ਕਾਫੀ ਲੋਕ ਘੱਟ ਸੀ, ਕਿਉਂਕਿ ਉੱਥੇ ਇੱਕ ਤਾਂ ਸਨੋ ਬਹੁਤ ਪਈ ਸੀ ਤੇ ਇਹਦੇ ਕਰਕੇ। ਤੇ ਨਿੱਕੀ ਹੈਲੀ ਨੇ ਹੁਣ ਪੂਰਾ ਜ਼ੋਰ ਆਪਣੀ ਜਿਹੜੀ ਸਟੇਟ ਆ ਸਾਊਥ ਕੈਰੋਲੀਨਾ ਚਲਾਉਣਾ ਸ਼ੁਰੂ ਕਰਤਾ। ਕਹਿੰਦੇ 4 ਮਿਲੀਅਨ ਤੋਂ ਵੱਧ ਦੀਆਂ ਐਡਵਰਟਾਈਜ਼ਮੈਂਟਸ ਉਹ ਟੀਵੀ ਰੇਡੀਓ ਸਟੇਸ਼ਨ ਤੇ ਸਪੈਂਡ ਕਰਨ ਜਾ ਰਹੇ ਹੈਗੇ ਜੀ। ਟਰੰਪ ਹੋਣਾ ਦਾ ਉਹ ਜਿੱਤੇ ਆ, ਪਰ ਉਹ ਜਿੱਦਾਂ ਪਿਛਲੀ ਦੀ ਜਿੱਤ ਤੋਂ ਬਾਅਦ ਦੇ ਵਿੱਚ ਆਪਣੇ ਵਿਰੋਧੀਆਂ ਨੂੰ ਵੀ ਚੰਗਾ ਆਖਰੇ ਸੀ, ਉਹ ਚੀਜ਼ ਉਹਨਾਂ ਤੋਂ ਗਾਇਬ ਜਿਹੜੀ ਹੋਈ ਆ। ਬੀਤੇ ਦਿਨਾਂ 'ਚ ਇਹਨਾਂ ਦੀ ਮੈਰਿਜ ਐਨਵਰਸਰੀ ਸੀ, ਉਹ ਵੀ ਭੁੱਲ ਗਏ। ਉਹ ਜਿਹੜੀ ਜਿਹੜਾ ਕੇਸ ਚੱਲ ਰਿਹਾ ਉਸ ਦੇ ਬਾਰੇ ਬੋਲਦੇ ਰਹੇ ਆ। ਜਦੋਂ ਹੁਣ ਸੰਸਕਾਰ ਹੋਇਆ ਸੀ ਇਹਦੀ ਸੱਸ ਦਾ, ਜਿਹੜਾ ਦਫਨਾਇਆ ਜਾਂਦਾ ਇਹਨਾਂ ਦੇ, ਤਾਂ ਉਦੋਂ ਮਲੇਨੀਆ ਟਰੰਪ ਦੇ ਨਾਲ ਬਿਠਾਉਣ ਤੋਂ ਇਹਨਾਂ ਨੂੰ ਨਾਂਹ ਕਰ ਦਿੱਤੀ ਸੀ। ਉਹ ਆਪੋ ਵੱਖੋ ਵੱਖਰੀ ਗੱਡੀ 'ਚ ਗਏ ਆ। ਹੋ ਸਕਦਾ ਵੀ ਇਹਨਾਂ ਦਾ
ਜਿਹੜਾ ਮੈਰਿਟਲ ਜਿਹੜਾ ਹਿਸਾਬ ਆ, ਕੋਈ ਬੜਾ ਚੰਗਾ ਨਾਮ ਹੀ ਜਿਹੜਾ ਉਹ ਚੱਲ ਰਿਹਾ ਹੋਵੇ, ਜਾਂ ਫਿਰ ਜਿਹੜੇ ਦੂਜੇ ਵੀ ਆ ਉਹ ਉਸ ਹਿਸਾਬ ਦੇ ਨਾਲ ਸ਼ੋਅ ਵੀ ਜਿਹੜਾ ਉਹ ਕਰਦੇ ਆ। ਪਰ ਮੈਰਿਜ ਐਨਵਰਸਰੀ ਤੇ ਵਧਾਈ ਨਾ ਦੇਣਾ, ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਇਹਨਾਂ ਦੇ ਪਰਸਨਲ ਲੈਵਲ ਦੇ ਉੱਤੇ ਇਹਨਾਂ ਨੂੰ ਇਫੈਕਟ ਜਿਹੜੀਆਂ ਆ ਉਹ ਕਰ ਰਹੀਆਂ, ਜਿਹੜੀਆਂ ਹੋ ਸਕਦੀਆਂ ਹੈਗੀਆਂ। ਸੋ ਹੁਣ ਦੇਖੋ ਕਿ ਕੀ ਬਣਦਾ ਆ। ਜਿਹੜੀ ਟਰੰਪ ਹੋਣਾ ਨੇ ਨਿਊ ਹੈਮਸ਼ਾਇਰ ਦੇ ਵਿੱਚ ਵਿਕਟਰੀ ਸਪੀਚ ਵੀ ਦਿੱਤੀ ਹੈਗੀ ਆ, ਉਹਦੇ ਵਿੱਚ ਵੀ ਉਹਨਾਂ ਨੇ ਇੱਕ ਵਾਰੀ ਫੇਰ ਉਹੀ ਜਿਹੜਾ ਰਾਮ ਰੌਲਾ ਜਿਹੜਾ ਆਪਣਾ ਉਹਨਾਂ ਨੇ ਉਹ ਪਾਇਆ, ਵੀ ਭਾਈ ਕੋਵਿਡ ਕਰਕੇ ਜਿਹੜਾ ਉਹ ਹਰਾ ਦਿੱਤਾ। ਅੱਜ ਲਿੰਡਸੀ ਗ੍ਰਾਹਮ ਹੁਣਾਂ ਨੇ ਜਿਹੜਾ ਜਾਰਜੀਆ ਦੀ ਕੇਸ ਜਿਹੜਾ ਚੱਲ ਰਿਹਾ ਟਰੰਪ ਹੁਣਾਂ ਦੇ ਉਲਟ, ਉਹਦੇ ਵਿੱਚ ਵੀ ਕਹਿੰਦੇ ਉਹ ਆਪਣੇ ਬਿਆਨ ਜਿਹੜੇ ਉੱਥੇ ਦਰਜ ਕਰਾ ਕੇ ਆਏ ਨੇ। ਸੋ ਕਾਫੀ ਕੁਛ ਜਿਹੜਾ ਟਰੰਪ ਹੁਣਾਂ ਦੇ ਬਾਬਤ ਜਿਹੜਾ ਉਹ ਚੱਲ ਰਿਹਾ ਆ। ਪਰ ਟਰੰਪ ਹੁਣਾਂ ਦੀ ਜਿਹੜੀ ਵਿਕਟਰੀ ਡੈਫੀਨੇਟਲੀ ਹੋਈ ਆ, ਪਰ ਜਿੰਨੀ ਉਮੀਦ ਸੀ, ਜਿੰਨੀ ਆਸ ਸੀ, ਉਹ ਤੋਂ ਥੋੜੀ ਛੋਟੀ ਰਹੀ ਆ, ਪਰ ਫਿਰ ਵੀ ਇੱਕ ਕਮਾਂਡਿੰਗ ਵਿਕਟਰੀ ਉਹਨਾਂ ਦੀ ਇੱਥੇ ਰਹੀ ਆ। ਤੇ ਨਿੱਕੀ ਹੈਲੀ ਇਸ ਟਾਈਮ ਕਹਿ ਲਓ ਵੀ ਆਪਣੇ ਫਸਾਈ ਬੈਠੀ ਆ ਲੱਤਾਂ, ਵੀ ਭਾਈ ਮੈਂ ਨਹੀਂ ਹਾਲ ਦੀ ਘੜੀ ਕਿਸੇ ਪਾਸੇ ਜਿਹੜੀ ਉਹ ਜਾ ਰਹੀ। ਦਬਾਅ ਉਹਦੇ ਤੇ ਕਾਫੀ ਜਿਹੜਾ ਉਹ ਪਾਇਆ ਜਿਹੜਾ ਉਹ ਜਾ ਰਿਹਾ ਹੈਗਾ ਆ। ਤੇ ਅਗਲੀ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਨਜ਼ਰ ਆਪਾਂ ਮਾਰੀਏ, ਤਾਂ ਰਸ਼ੀਅਨ ਇੱਕ ਜੈਟ ਕਹਿੰਦੇ ਆ ਵੀ ਉਹ ਕ੍ਰੈਸ਼ ਹੋ ਗਿਆ ਆ, ਜਿਸ ਦੇ ਵਿੱਚ ਬੰਧਕ ਯੂਕਰੇਨੀ ਫੌਜੀ ਆ ਉਹਨਾਂ ਨੂੰ ਕੈਰੀ ਕਰ ਰਿਹਾ ਸੀ। ਮਾਸਕੋ ਤੋਂ ਇਹ ਜਿਹੜੀ ਖਬਰ ਆ ਰਹੀ ਆ, ਰਸ਼ੀਅਨ ਆਲਿਊਸ਼ਨ 76 ਇਹ ਜਿਹੜਾ ਮਿਲਟਰੀ ਟਰਾਂਸਪੋਰਟ ਪਲੇਨ ਸੀਗਾ, ਜਹਾਜ਼ ਸੀਗਾ, ਇਹ ਸਦਰਨ ਬੈਲਗਰੋਡ ਦੇ ਇਲਾਕੇ ਦੇ ਵਿੱਚ ਯੂਕਰੇਨ ਦੇ ਨਜ਼ਦੀਕ ਇਹ ਹਾਦਸਾਗ੍ਰਸਤ ਹੋਇਆ ਆ। 65 ਇਸ ਦੇ ਵਿੱਚ ਯੂਕਰੇਨੀ ਮਿਲਟਰੀ ਦੇ ਕੈਪਚਰ ਕੀਤੇ ਹੋਏ ਫੌਜੀ ਸੀ, ਜਿਨ੍ਹਾਂ ਨੂੰ ਪ੍ਰਿਜ਼ਨਰ ਆਫ ਵਾਰ ਆਖਿਆ ਜਾਂਦਾ ਆ। ਰਸ਼ੀਅਨ ਮਿਨਿਸਟਰੀ ਕਹਿ ਰਹੀ ਹੈ ਡਿਫੈਂਸ ਦੀ ਵੀ ਇਹ ਉਸ ਇਲਾਕੇ ਦੇ ਵਿੱਚ ਲੈ ਕੇ ਜਾਏ ਜਾ ਰਹੇ ਸੀ ਜਿੱਥੇ ਪ੍ਰਿਜ਼ਨਰ ਐਕਸਚੇਂਜ ਹੋਣਾ ਸੀਗਾ। ਯੂਕਰੇਨੀ ਮਿਲਟਰੀ ਇੰਟੈਲੀਜੈਂਸ ਨੇ ਬਾਅਦ ਦੇ ਵਿੱਚ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਇਹਨਾਂ ਨੇ ਜਾਣਬੁੱਝ ਕੇ ਇਦਾਂ ਜਿਹੜਾ ਉਹ ਕੀਤਾ ਆ, ਤੇ ਇਸ ਦਾ ਹੁਣ ਹਾਦਸਾ ਹੋਇਆ ਆ। ਤੇ 74 ਦੇ 74 ਲੋਕ ਉਸ ਦੇ ਵਿੱਚ ਜਿਹੜੇ ਸਵਾਰ ਸੀ, ਜਿਨ੍ਹਾਂ 'ਚ 65 ਜਿਹੜੇ ਬੰਧਕ ਫੌਜੀ ਤੇ ਉਸ ਤੋਂ ਇਲਾਵਾ ਜਿਹੜਾ ਕਰੂ ਮੈਂਬਰ ਸੀਗੇ ਇਸ ਰਸ਼ੀਅਨ ਮਿਲਟਰੀ ਜਹਾਜ਼ ਦੇ, ਉਹਨਾਂ ਦੀ ਸਾਰਿਆਂ ਦੀ ਕਹਿੰਦੇ ਇੱਥੇ ਮੌਤ ਹੋਈ ਆ। ਰੂਸ ਇਹ ਦੋਸ਼ ਜਿਹੜਾ ਲਾ ਰਿਹਾ ਆ ਯੂਕਰੇਨ ਦੇ ਉੱਤੇ ਵੀ ਇਹਨਾਂ ਨੇ ਜਾਣਬੁੱਝ ਕੇ ਇਹਦੇ ਆਪਣੇ ਹੀ ਬੰਧਕ ਫੌਜੀਆਂ ਦੇ ਜਹਾਜ਼ ਨੂੰ ਜਿਹੜਾ ਆ ਉਹ ਸਿੱਟ ਦਿੱਤਾ ਹੈਗਾ ਆ। ਤੇ ਯੂਕਰੇਨ ਵਾਲੇ ਇਹ ਕਹਿ ਰਹੇ ਆ ਵੀ ਸਾਨੂੰ ਜਿਹੜੀ ਆ ਅਜੇ ਤੱਕ ਕੋਈ ਵੀ ਇਸ ਦੀ ਕ੍ਰੈਡੀਬਲ ਇਨਫੋਰਮੇਸ਼ਨ ਨੇ ਜਿਹੜੀ ਆ ਉਹ ਨਹੀਂ ਹੈਗੀ ਵੀ ਅਸਲ ਵਿੱਚ ਇਸ ਜਹਾਜ਼ ਦੇ ਵਿੱਚ ਕੌਣ ਸੀਗਾ। ਸੋ ਰਸ਼ੀਅਨ ਮਿਨਿਸਟਰੀ ਆਫ ਡਿਫੈਂਸ ਜਿਹੜੀ ਉਹ ਕਹਿ ਰਹੀ ਆ ਵੀ ਇਸ ਵਿੱਚ ਪ੍ਰਿਜ਼ਨਰ ਆਫ ਵਾਰ ਸੀਗੇ। ਜੀ ਬਿਲਕੁਲ, 54 ਦੇ ਕਰੀਬ ਜਿਹੜੇ ਯੂਕਰੇਨ ਦੇ ਪ੍ਰਿਜ਼ਨਰ ਆਫ ਵਾਰ ਦੇ ਜਿਹੜੇ ਕੈਦੀ ਸੀਗੇ ਉਹ ਉਹਨਾਂ ਨੇ ਆਪਣੇ ਕੋਲ ਰੱਖੇ ਹੋਏ ਸੀਗੇ। ਜੀ ਬਿਲਕੁਲ। ਸੋ ਉੱਥੇ ਵੀ ਜੇ ਦੇਖਿਆ ਜਾਵੇ ਫਰਵਰੀ ਮਹੀਨੇ 'ਚ ਹਰਜੋਤ ਸਿੰਘ ਜੀ 2 ਸਾਲ ਹੋ ਜਾਣੇ ਆ ਇਸ ਲੜਾਈ ਨੂੰ ਜਿਹੜਾ ਉਹ ਚੱਲਦਿਆਂ, ਪਰ ਇਸ ਦੇ ਵਿੱਚ ਕੋਈ ਵੀ ਅਜੇ ਕਿਸੇ ਪਾਸੇ ਤਣ ਪੱਤਣ ਜਿਹੜੀ ਉਹ ਗੱਲ ਨਹੀਂ ਲੱਗ ਰਹੀ ਹੈਗੀ। ਯੂਕਰੇਨ ਹੁਣ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਵੀ ਰਸ਼ੀਆ ਜਾਣਬੁੱਝ ਕੇ ਗਲਤ ਇਨਫੋਰਮੇਸ਼ਨ ਜਿਹੜਾ ਉਹ ਦੇ ਰਿਹਾ ਹੈਗਾ ਹੈ ਪ੍ਰਿਜ਼ਨਰ ਆਫ ਵਾਰ ਦੀ ਇਸ ਜਹਾਜ਼ ਦੀ ਜਿਹੜੀ ਰਾਊਟ ਆ ਉਸ ਨੂੰ ਜਿਹੜਾ ਉਹ ਲੈ ਕੇ ਜਿਹੜਾ 에ਅਰਕ੍ਰਾਫਟ ਡਿੱਗਾ ਹੈਗਾ ਆ। ਸੋ ਉਸ ਦੇ ਵਿੱਚ ਯੂਕਰੇਨ ਦੀ ਆਰਮੀ ਕਹਿੰਦੇ ਆ ਵੀ ਜਿਹੜਾ ਬੈਲਗਰੋਡ ਦੇ ਇਲਾਕੇ ਦੇ ਵਿੱਚ, ਖਾਰਕੀਵ ਦੇ ਇਲਾਕੇ ਦੇ ਵਿੱਚ ਜਿਹੜੀ 에ਅਰ ਸਪੇਸ ਆ ਉਸ ਨੂੰ ਉਹ ਕੰਟਰੋਲ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਨਗੇ। ਸੋ ਇਹ ਹੁਣ ਜਿਹੜੀ ਡਿਫੈਂਸ ਦੀ ਮਿਨਿਸਟਰੀ ਆ ਰੂਸ ਦੀ, ਉਸ ਦੇ ਵਿੱਚ ਪ੍ਰਿਜ਼ਨਰ ਆਫ ਵਾਰ ਕਹਿ ਰਹੀ ਹੈ। ਯੂਕਰੇਨ ਵਾਲੇ ਸ਼ਾਇਦ ਇਹ ਨਹੀਂ ਮੰਨ ਰਹੇ ਵੀ ਇਹਦੇ ਵਿੱਚ ਪ੍ਰਿਜ਼ਨਰ ਆਫ ਵਾਰ ਹੋ ਸਕਦੇ ਆ, ਵੀ ਇਨਫੋਰਮੇਸ਼ਨ ਗਲਤ ਜਿਹੜੀ ਆ ਉਹ ਦਿੱਤੀ ਜਾ ਰਹੀ ਹੈਗੀ ਆ। ਸੋ ਰਸ਼ੀਅਨ ਅਧਿਕਾਰੀ ਇਸ ਪੂਰੇ ਮਾਮਲੇ ਦੇ ਵਿੱਚ ਕੀਵ ਦੇ ਉੱਤੇ, ਯੂਕਰੇਨ ਦੇ ਉੱਤੇ ਕਹਿੰਦੇ ਆ ਵੀ ਸਿਰ ਸੁੱਟ ਰਹੇ ਆ ਵੀ ਤੁਸੀਂ ਹੀ ਇਹ ਜਿਹੜਾ ਜਹਾਜ਼ ਜਾਣਬੁੱਝ ਕੇ ਸਿੱਟਿਆ ਹੈਗਾ ਆ। ਜੀ ਵੈਦਰ ਨੂੰ ਲੈ ਕੇ, ਕਲਾਈਮੇਟ ਚੇਂਜ ਨੂੰ ਲੈ ਕੇ ਦ ਹਿਲ ਜੋ ਨਿਊਜ਼ਪੇਪਰ ਹੈਗਾ ਆ ਉਹਨਾਂ ਨੇ ਅੱਜ ਇੱਕ ਰਿਪੋਰਟ ਛਾਪੀ ਆ ਵੀ ਜਿਹੜਾ ਨਿਊਯਾਰਕ ਸ਼ਹਿਰ ਆ ਉਹਦੇ 1 ਫੁੱਟ ਪਾਣੀ ਆਉਣ ਵਾਲੇ 10 ਸਾਲਾਂ ਦੇ ਵਿੱਚ ਉੱਪਰ ਚੜ ਸਕਦਾ ਆ, ਜੋ ਸੀ ਲੈਵਲ ਆਲੇ ਦੁਆਲੇ ਜਿਹੜਾ ਨਿਊਯਾਰਕ ਦੇ ਵਿੱਚ ਹੈਗਾ ਆ। ਨਿਊਯਾਰਕ ਲਾਰਜੈਸਟ ਸਿਟੀ ਹੈਗੀ ਆ ਤੇ ਟੈਂਪਰੇਚਰ ਕਹਿੰਦੇ ਪਈ 2 ਤੋਂ ਲੈ ਕੇ 4.7 ਡਿਗਰੀ
ਇਨਕਰੀਜ਼ ਹੋ ਜਾਣਾ ਆਉਣ ਵਾਲੇ ਇੱਕ ਦਹਾਕੇ ਦੇ ਵਿੱਚ। ਇਹ ਨਿਊਯਾਰਕ ਸਿਟੀ ਦਾ ਪੈਨਲ ਔਨ ਕਲਾਈਮੇਟ ਚੇਂਜ NPCC ਉਹਨਾਂ ਨੇ ਇਹਦੇ ਬਾਰੇ ਦੱਸਿਆ ਹੈਗਾ। ਇੱਕ ਕੰਸੋਰਟੀਅਮ ਹੋਇਆ ਸੀ ਕਲਾਈਮੇਟ ਰਿਸਕ ਇਨ ਅਰਬਨ ਨਾਰਥ ਈਸਟ ਦੇ ਵਿੱਚ, ਤੇ ਨਾਲ ਦੀ ਨਾਲ ਕਹਿੰਦੇ ਵੀ 10% ਪ੍ਰੈਸੀਪੀਟੇਸ਼ਨ ਵੀ ਜਿਹੜਾ ਵੱਧ ਰਿਹਾ ਹੈਗਾ। ਆਪਾਂ ਦੇਖ ਰਹੇ ਹਾਂ ਵੀ ਮੀਂਹ ਵੀ ਕਾਫੀ ਜ਼ਿਆਦਾ ਵੱਧ ਰਿਹਾ ਹੈਗਾ ਉਹਦੇ ਨਾਲ, ਤੇ ਟੈਂਪਰੇਚਰ ਵਧਣ ਦੇ ਨਾਲ ਜਿਹੜਾ ਸੀ ਦਾ ਲੈਵਲ ਆ ਉਹ 1 ਫੁੱਟ ਤੱਕ ਜਿਹੜਾ ਆਉਣ ਵਾਲੇ 10 ਸਾਲਾਂ 'ਚ ਵੱਧ ਸਕਦਾ ਹੈਗਾ। ਕੋਸਟਲ ਨਿਊਯਾਰਕ ਸਿਟੀ ਆਲਰੇਡੀ ਕਹਿੰਦੇ ਪਈ ਗਲੋਬਲੀ ਜੇ ਦੇਖਿਆ ਜਾਵੇ ਉਹਦੇ ਆਲੇ ਦੁਆਲੇ ਜਿਹੜਾ ਸੀ ਦਾ ਲੈਵਲ ਆ ਉਹ ਹੌਲੀ ਹੌਲੀ ਉੱਪਰ ਜਾ ਰਿਹਾ ਹੈਗਾ। ਜਿਸ ਹਿਸਾਬ ਦੇ ਨਾਲ ਟੈਂਪਰੇਚਰ ਵੱਧ ਰਿਹਾ ਆ, ਤੇ ਕਹਿੰਦੇ ਵੀ ਐਵਰੇਜ 350 ਦੇ ਕਰੀਬ ਨਿਊਯਾਰਕਰਸ ਦੀ ਮੌਤ ਹੁੰਦੀ ਆ ਸਮਰ ਦੇ ਨਾਲ, ਐਕਸਟ੍ਰੀਮ ਹੀਟ ਦੇ ਨਾਲ, ਗਰਮੀਆਂ ਦੇ ਨਾਲ। ਇਹ 2023 ਦੇ ਵਿੱਚ ਇੱਕ ਸਿਟੀ ਜੋ ਨਿਊਯਾਰਕ ਸ਼ਹਿਰ ਦਾ ਇਹ ਡਿਪਾਰਟਮੈਂਟ ਹੈਗਾ ਆ, ਹੈਲਥ ਡਿਪਾਰਟਮੈਂਟ, ਉਹਨਾਂ ਨੇ ਇਹ ਰਿਪੋਰਟ ਛਾਪੀ ਹੈਗੀ ਆ। ਤੇ ਵਰਲਡ ਵਾਈਡ ਵੀ ਆਪਾਂ ਦੇਖ ਰਹੇ ਹਾਂ ਵੀ ਆਈਸਲੈਂਡ ਦੇ ਵਿੱਚ ਕਿੱਦਾਂ ਜਿਹੜੀ ਸਨੋ ਆ ਉਹ ਪਿਘਲ ਰਹੀ ਹੈਗੀ ਆ। ਗਲੇਸ਼ੀਅਰਸ ਬਹੁਤ ਸਾਰੇ ਮੁਲਕਾਂ ਦੇ ਵਿੱਚ ਪਿਘਲ ਰਹੇ ਹੈਗੇ ਆ। ਸੋ ਓਵਰਆਲ ਜਿਹੜਾ ਕਲਾਈਮੇਟ ਚੇਂਜ ਲੈ ਕੇ ਇਹ ਬਹੁਤ ਕੁਝ ਜਲਦੀ ਹੀ, ਜਿਹਨੂੰ ਸਾਇੰਟਿਸਟ ਇਹ ਸੋਚਦੇ ਸੀ ਵੀ 40 50 ਜਾਂ 100 ਸਾਲ ਲੱਗ ਸਕਦਾ, ਪਰ ਇਹ ਬਹੁਤ ਜਲਦੀ ਹੀ ਜਿਹੜਾ ਚੇਂਜ ਹੁੰਦਾ ਜਾ ਰਿਹਾ ਹੈ। ਜੀ, ਬਿਲਕੁਲ। ਸੋ ਸਥਿਤੀ ਬੜੀ ਚੰਗੀ ਨਹੀਂ ਹੈਗੀ। ਇੱਦਾਂ ਆ ਵੀ ਇਸ ਦੇ ਵਿੱਚ ਮੌਸਮ 'ਚ ਤਬਦੀਲੀਆਂ ਤਾਂ ਹੁੰਦੀਆਂ ਰਹਿੰਦੀਆਂ, ਪਰ ਇਹ ਆ ਵੀ ਹੁਣ ਜਿੱਦਾਂ ਮੀਂਹ ਪਏ ਆ, ਹੁਣ ਸੈਨ ਡਿਏਗੋ 'ਚ ਹੜ੍ਹ ਆ ਗਏ ਆ, ਕੈਲੀਫੋਰਨੀਆ 'ਚ ਪਿਛਲੇ ਸਾਲ ਵੀ ਇੱਦਾਂ ਹੀ ਜਿਹੜੇ ਆ ਉਹ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ। ਅੱਧੀ ਤੋਂ ਵੱਧ ਅਮਰੀਕੀ ਜਿਹੜੀ ਪਾਪੂਲੇਸ਼ਨ ਆ ਉਹ ਇੱਕੋ ਟਾਈਮ ਹੀ ਵੱਖ-ਵੱਖ ਵੈਦਰ ਅਲਰਟਸ ਦੇ ਅੰਡਰ ਜਿਹੜੀ ਉਹ ਚੱਲ ਰਹੀ ਹੁੰਦੀ ਆ। ਟੋਰਨੇਡੋਜ਼ ਦੀ ਸੰਖਿਆ ਵਧਣੀ, ਹਰੀਕੇਨਸ ਦਾ ਜਿਹੜਾ ਉਹ ਆਉਣਾ, ਅਚਨਚੇਤੀ ਇੰਨਾ ਮੀਂਹ ਜਿਹੜਾ ਉਹ ਪੈ ਜਾਣਾ, ਇਹ ਸਾਰੀਆਂ ਜਿਹੜੀਆਂ ਇਸ ਪਾਸੇ ਵੱਲ ਨੂੰ ਇਸ਼ਾਰਾ ਜਿਹੜੀਆਂ ਉਹ ਕਰ ਰਹੀਆਂ। ਹੁਣ ਆਪਾਂ ਨੂੰ ਆਪਣੇ ਆਪ ਨੂੰ, ਸਰਕਾਰਾਂ ਨੂੰ, ਇਹ ਸਾਰਿਆਂ ਨੂੰ ਆਪਾਂ ਨੂੰ ਕੁਛ ਅਜਿਹੀਆਂ ਪਾਲਿਸੀਜ਼ ਦੇ ਉੱਤੇ ਵਰਕ ਕਰਨ ਦੀ ਲੋੜ ਪੈਣੀ ਆ ਵੀ ਭਾਈ ਕੀ ਕੁਛ ਹੋ ਰਿਹਾ। ਕਲਾਈਮੇਟ ਚੇਂਜ ਦੇ ਨਾਲ ਹੀ ਸੰਬੰਧਿਤ ਆ ਹਰਜੋਤ ਸਿੰਘ ਜੀ, ਸਿੱਧੀ ਜਿਹੜੀ ਹੈ ਫਾਇਰ ਵਾਲੀ ਇੱਥੇ ਦੀ ਇੰਸ਼ੋਰੈਂਸ ਆ। ਸਭ ਨੂੰ ਹੀ ਪਤਾ ਵੀ ਵਾਈਲਡ ਲਾਈਫ ਇੰਸ਼ੋਰੈਂਸ ਦਾ ਕੀ ਹਾਲ ਬਣਿਆ ਪਿਆ ਹੈ ਕੈਲੀਫੋਰਨੀਆ ਦੇ ਵਿੱਚ। ਉਧਰ ਫਲੋਰੀਡਾ ਵਾਲੇ ਵੀ ਇਸ ਪੱਖੋਂ ਜਿਹੜਾ ਰੋਂਦੇ ਆ। ਸੋ ਇਹ ਮਸਲਾ ਕਈ ਵਾਰੀ ਸ਼ੋਅ ਇਦਾਂ ਕਰ ਦਿੱਤਾ ਜਾਂਦਾ ਵੀ ਰੈੱਡ ਜਾਂ ਬਲੂ ਦਾ ਮਸਲਾ ਆ, ਵੀ ਖੌਰੇ ਡੈਮੋਕ੍ਰੇਟ ਜਾਂ ਰਿਪਬਲਿਕਨ, ਤੇ ਦੋਨੋਂ ਹੀ ਕਹਿ ਲਓ ਵੀ ਉਸ ਪਾਸੇ ਦੀਆਂ ਪੱਕੀਆਂ ਜਿਹੜੀਆਂ ਸਟੇਟਾਂ ਦੇ ਵਿੱਚ ਇਹ ਵੈਦਰ ਦੇ ਕਰਕੇ ਬਹੁਤ ਕੁਛ ਜਿਹੜਾ ਉਹ ਫਰਕ ਪੈ ਰਿਹਾ ਆ। ਇਹਨੇ ਆਮ ਜੀਵਨ ਤਾਂ ਜਿਹੜਾ ਪ੍ਰਭਾਵਿਤ ਕੀਤਾ ਹੀ ਕੀਤਾ ਆ, ਲੋਕਾਂ ਦੀ ਆਰਥਿਕਤਾ ਦੇ ਉੱਤੇ ਵੀ ਇਸਨੇ ਕਈ ਜਿਹੜੇ ਪ੍ਰਸ਼ਨ ਆ ਉਹ ਚੱਕ ਦਿੱਤੇ ਆ। ਸੋ ਆਪਾਂ ਨੂੰ ਜ਼ਰੂਰ ਕੁਛ ਨਾ ਕੁਛ ਇਹਦੇ ਸੰਬੰਧਿਤ ਆਪਣੇ ਇੰਡੀਵਿਜੂਅਲ ਪੱਧਰ ਦੇ ਉੱਤੇ, ਜਿੰਨੀ ਦੇਰ ਤੱਕ ਸਰਕਾਰਾਂ ਨਹੀਂ ਕਰਦੀਆਂ ਉਨੀ ਦੇਰ ਤੱਕ ਆਪਾਂ ਨੂੰ ਇੰਡੀਵਿਜੂਅਲ ਪੱਧਰ ਦੇ ਉੱਤੇ ਕੁਛ ਨਾ ਕੁਛ ਕਰਦੇ ਜ਼ਰੂਰ ਰਹਿਣਾ ਚਾਹੀਦਾ। ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਤੁਸੀਂ ਇੰਸ਼ੋਰੈਂਸ ਦੀ ਗੱਲ ਕਰਦੇ ਸੀ, ਕੈਲੀਫੋਰਨੀਆ ਵਿੱਚ ਹੋਰ ਇੱਕ ਮੇਜਰ ਕੰਪਨੀ ਜਿਹੜੀ ਇਹ ਹੈ ਤਾਂ USA ਦੀ ਆ, 200 ਸਾਲ ਪੁਰਾਣੀ ਕੰਪਨੀ ਦੀ ਹਾਰਟਫੋਰਡ ਫਾਈਨੈਂਸ਼ੀਅਲ ਸਰਵਿਸਿਜ਼, ਉਹਨਾਂ ਨੇ ਅਨਾਉਂਸ ਕਰਤਾ ਉਹ ਫਰਵਰੀ 1 ਤੋਂ ਬਾਅਦ ਘਰਾਂ ਦੀ ਇੰਸ਼ੋਰੈਂਸ ਕੈਲੀਫੋਰਨੀਆ 'ਚ ਲਿਖਣੀ ਬੰਦ ਕਰਨ ਜਾ ਰਹੇ ਹੈਗੇ ਆ। ਇਹਦੇ ਨਾਲ ਹੁਣ 10 ਤੋਂ ਵੱਧ ਕੰਪਨੀਆਂ ਹੋ ਗਈਆਂ ਮੇਜਰ, ਜਿਨ੍ਹਾਂ ਨੇ ਕੈਲੀਫੋਰਨੀਆ 'ਚ ਹੋਮ ਇੰਸ਼ੋਰੈਂਸ, ਰੈਂਟਲ ਘਰਾਂ ਦੀ ਇੰਸ਼ੋਰੈਂਸ, ਕਮਰਸ਼ੀਅਲ ਪ੍ਰਾਪਰਟੀ ਦੀ ਇੰਸ਼ੋਰੈਂਸ ਲਿਖਣੀ ਬੰਦ ਕਰ ਦਿੱਤੀ ਹੈਗੀ ਆ। ਸੋ ਇਹ ਇੱਕ ਮੇਜਰ ਫੈਕਟਰ ਬਣ ਜਾ ਰਿਹਾ ਜੋ ਰੀਅਲ ਸਟੇਟ ਦੇ ਉੱਤੇ ਵੀ ਬਹੁਤ ਵੱਡਾ ਜਿਹੜਾ ਇਫੈਕਟ ਕਰੂਗਾ। ਸੋ ਹਾਰਟਫੋਰਡ ਇੰਸ਼ੋਰੈਂਸ ਕੰਪਨੀ ਦੇ ਬੰਦ ਕਰਨ ਦੇ ਨਾਲ ਜਿਹੜਾ ਖਾਸ ਕਰਕੇ ਬਜ਼ੁਰਗ ਲੋਕ ਆ, ਸੀਨੀਅਰ ਸਿਟੀਜ਼ਨ ਆ, ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਊਗਾ, ਕਿਉਂਕਿ ਇਹਨਾਂ ਦੀ ਕੋਲੈਬੋਰੇਸ਼ਨ ਸੀ AARP ਨਾਲ, ਜੀ, ਤੇ ਉਹਨਾਂ ਨੂੰ ਕਾਫੀ ਡਿਸਕਾਊਂਟ ਵਗੈਰਾ ਮਿਲ ਜਾਂਦਾ ਸੀ। ਸੋ ਹੁਣ ਇਹ ਸਾਰਾ ਕੁਝ ਉਹ ਕਹਿੰਦੇ ਆ ਵੀ ਨਹੀਂ, ਅਸੀਂ ਫਰਵਰੀ 1 ਤੋਂ ਬੰਦ ਕਰਨ ਜਾ ਰਹੇ ਹੈਗੇ ਆ। ਤੇ ਅਕੋਰਡਿੰਗ ਟੂ ਡਾਟਾ ਜਿਹੜਾ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਕਹਿੰਦੇ 15ਵੀਂ ਲਾਰਜੈਸਟ ਐਕਟਿਵ ਇੰਸ਼ੋਰਰ ਸੀਗੀ ਇਹ ਕੈਲੀਫੋਰਨੀਆ ਦੇ ਵਿੱਚ, ਬਿਜ਼ਨਸ ਦੇ ਵੱਲ ਵੀ ਤੇ ਜੋ ਘਰਾਂ ਦੀ ਇੰਸ਼ੋਰੈਂਸ ਵਿੱਚ ਵੀ। ਇਸ ਤੋਂ ਪਹਿਲਾਂ ਸਟੇਟ ਫਾਰਮ, ਆਲ ਸਟੇਟ ਫਾਰਮਰਸ, USA, ਇਹ ਸਾਰੀਆਂ ਕੰਪਨੀਆਂ ਨੇ ਬੰਦ ਕਰਤੀ ਆ। ਜਿਹੜੀਆਂ ਕਰਦੇ ਵੀ ਆ ਉਹ ਬਹੁਤ ਜ਼ਿਆਦਾ ਸਟ੍ਰਿਕਟ ਹੈਗੀਆਂ ਆ, ਬਹੁਤ ਜ਼ਿਆਦਾ ਡਾਕੂਮੈਂਟਸ ਮੰਗਦੇ ਆ, ਤੇ ਉਹਨਾਂ ਦੇ ਪ੍ਰੀਮੀਅਮ ਵੀ ਜਿਹੜੇ ਡਬਲ ਟ੍ਰਿਪਲ, ਹੁਣ ਤੁਹਾਡੇ ਰਿਨਿਊਅਲ ਵੀ ਤੁਸੀਂ ਦੇਖ ਰਹੇ ਹੈਗੇ ਆ। ਸੋ ਆਪਣੇ ਜਿੰਨੇ ਵੀ ਸਰੋਤੇ ਹੈਗੇ, ਖਾਸ ਕਰਕੇ ਕੈਲੀਫੋਰਨੀਆ ਦੇ ਜਿੰਨੇ ਸੁਣ ਰਹੇ ਆ, ਮੇਕ ਸ਼ੋਰ ਕਰੋ ਤੁਹਾਡੇ ਜਿਹੜੀ ਘਰਾਂ ਦੀ ਇੰਸ਼ੋਰੈਂਸ ਦਾ ਬਿੱਲ ਆ ਉਹ ਟਾਈਮ ਸਿਰ ਪਹਿਲਾਂ ਪਹੁੰਚ ਦਿਓ, ਐਂਡ ਤੱਕ ਨਾ ਵੇਟ ਕਰੋ। ਜੇ ਇੱਕ ਵਾਰੀ ਕੈਂਸਲ ਹੋ ਗਈ ਉਹ ਦੁਬਾਰਾ ਕੀ ਲਿਖਦੇ ਨਹੀਂ, ਤੇ ਫਿਰ ਮੈਂ ਖੁਦ, ਕਿਉਂਕਿ ਇਸ ਬਿਜ਼ਨਸ 'ਚ ਕਈਆਂ ਦਾ ਜਿਹੜਾ $1000 ਦਾ ਪ੍ਰੀਮੀਅਮ ਹੁੰਦਾ, 5-5, 6-6 ਹਜ਼ਾਰ ਦਾ ਪ੍ਰੀਮੀਅਮ ਆ ਰਿਹਾ ਹੈਗਾ। ਸੋ ਬਹੁਤ ਹਾਰਡ ਆ।
ਅਲਟੀਮੇਟਲੀ ਇਹ ਰੀਅਲ ਸਟੇਟ ਇੰਡਸਟਰੀ ਨੂੰ ਵੀ ਬਹੁਤ ਜ਼ਿਆਦਾ ਹਿੱਟ ਕਰੂਗੀ, ਕਿਉਂਕਿ ਜੇ ਇੰਸ਼ੋਰੈਂਸ ਇੰਨੀ ਜ਼ਿਆਦਾ ਮਹਿੰਗੀ ਹੋ ਗਈ ਤੇ ਘਰਾਂ ਦੀਆਂ ਪ੍ਰਾਈਸਾਂ ਦੇ ਉੱਤੇ ਇਹਦਾ ਬਹੁਤ ਜ਼ਿਆਦਾ ਅਸਰ ਪਊਗਾ। ਬਿਲਕੁਲ, ਇਹੀ ਨਹੀਂ ਜਦੋਂ ਤੁਹਾਡੀ ਇੰਸ਼ੋਰੈਂਸ ਲੈਪਸ ਹੁੰਦੀ ਫਿਰ ਤੁਹਾਡੀ ਮੌਰਗੇਜ ਵਾਲੇ ਉਹਦੀ ਥਾਂ ਤੇ ਕਰਦੇ ਆ, ਫਿਰ ਉਹ ਵੀ ਐਡ ਜਿਹੜੀ ਉਹ ਹੋ ਜਾਂਦੀ ਆ। ਉਹਨਾਂ ਨੇ ਇਹ ਥੋੜੀ ਦੇਖਣਾ ਵੀ ਤੁਸੀਂ ਕਿੰਨੇ ਦੀ ਤੁਹਾਨੂੰ ਕਿੰਨੇ ਦੀ ਮਿਲਦੀ ਆ, ਉਹ ਉਨੇ ਦਿਨ ਦੇ ਲਈ ਜਿੰਨੀ ਲੈਪਸ ਆ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਹੀ ਜਿਹੜੇ ਉਹ ਲਾਉਣੇ ਆ। ਸੋ ਮੇਕ ਸ਼ੋਰ ਕਰੋ ਵੀ ਇਹ ਮਿਸ ਨਾ ਕਰੋ, ਚਿੱਠੀਆਂ ਮਿਸ ਨਾ ਕਰਿਓ। ਬੰਦੇ ਨੂੰ ਕਈ ਵਾਰੀ ਭੁਲੇਖਾ ਹੁੰਦਾ ਆ, ਅੱਗੇ 1-2 ਦਿਨ ਮਿਲ ਵੀ ਜਾਂਦੇ ਸੀ, ਗ੍ਰੇਸ ਪੀਰੀਅਡ ਹੁੰਦਾ ਸੀ, ਹੁਣ ਨਹੀਂ। ਅਗਲੇ ਵੇਖਦੇ ਆ ਵੀ ਟਾਈਮ ਕਦੋਂ ਮੁੱਕੇ ਤੇ ਨਾਲ ਦੇ ਨਾਲ ਅਸੀਂ ਜਿਹੜੀ ਉਹ ਕੈਂਸਲ ਕਰੀਏ, ਕਿਉਂਕਿ ਉਹਨਾਂ ਕੋਲ ਵੀ ਜੇ ਦੁਬਾਰਾ ਲੈਣੀ ਹੋਊਗੀ ਨਾ ਉਹ ਵੀ ਬਾਅਦ ਦੇ ਵਿੱਚ ਮਹਿੰਗੀ ਹੋਈ ਫਿਰ ਮਿਲਦੀ। ਇਸੇ ਤਰ੍ਹਾਂ ਜਿਹੜੀ ਕਾਰਾਂ ਦੀ ਇੰਸ਼ੋਰੈਂਸ ਆ ਉਹਨਾਂ ਦੇ ਰੇਟਸ ਵੀ ਬਹੁਤ ਜ਼ਿਆਦਾ ਵੱਧ ਰਹੇ ਹੈਗੇ ਆ। ਓਵਰਆਲ ਇਹ ਤਾਂ ਕਹਿ ਤਾਂ ਰਹੇ ਆ ਵੀ 35 ਜਾਂ 40% ਆ, ਪਰ ਕਈਆਂ ਦੇ 100% ਵੀ ਜਿਹੜੇ ਡਬਲ ਇੰਸ਼ੋਰੈਂਸ ਜਿਹੜੀ ਹੋ ਰਹੀ ਹੈਗੀ ਆ। ਸਿਰਫ ਕੁਝ ਕੁ ਕੰਪਨੀਆਂ 2-3 ਕੰਪਨੀਆਂ ਰਹਿ ਗਈਆਂ ਜਿਹੜਾ ਬਿਜ਼ਨਸ ਕਰ ਰਹੀਆਂ ਆ, ਉਹ ਵੀ ਇੰਨੀਆਂ ਸਟ੍ਰਿਕਟ ਆ ਵੀ ਪਿਛਲੇ 5 ਸਾਲਾਂ 'ਚ ਤੁਹਾਡਾ ਕੋਈ ਟਿਕਟ ਐਕਸੀਡੈਂਟ ਨਹੀਂ ਹੋਣਾ ਚਾਹੀਦਾ। ਨਹੀਂ ਤਾਂ ਜਿਹੜੀਆਂ ਨਾਨ ਸਟੈਂਡਰਡ ਕੰਪਨੀਆਂ ਆ ਉਹਨਾਂ ਦੀ ਇੰਸ਼ੋਰੈਂਸ ਬਹੁਤ ਜ਼ਿਆਦਾ ਮਹਿੰਗੀ ਹੋ ਰਹੀ ਹੈਗੀ ਆ। ਸੋ ਆਪਣੇ ਇੰਸ਼ੋਰੈਂਸ ਬਿੱਲ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜਾ ਆ ਧਿਆਨ ਰੱਖਣਾ ਚਾਹੀਦਾ ਹੈਗਾ। ਪਰ ਇਹ ਵੀ ਮੈਂ ਦੱਸਦਾ ਜਾਵਾਂ, ਆਪਣੀ ਪੰਜਾਬੀਆਂ ਦੀ ਸਾਡੀ ਸਾਰਿਆਂ ਦੀ ਆਦਤ ਇਹ ਹੈਗੀ ਆ ਵੀ ਆਪਾਂ ਬਿੱਲਾਂ ਵੱਲ ਬੜਾ ਧਿਆਨ ਨਹੀਂ ਕਰਦੇ, ਤੇ ਇਹ ਨਾ ਵੇਟ ਕਰੋ ਵੀ ਤੁਹਾਡਾ ਜਿਹੜਾ ਇੰਸ਼ੋਰੈਂਸ ਬ੍ਰੋਕਰ ਆ ਤੁਹਾਨੂੰ ਕਾਲ ਕਰੂਗਾ ਜੀ ਪੇਮੈਂਟ ਨਹੀਂ ਆਈ, ਆਪ ਟੌਪ ਆਫ ਦਾ ਲਾਈਨ ਉਹਦੇ ਉੱਤੇ ਰਹੋ। ਜੇ ਇੱਕ ਵਾਰੀ ਕੱਟ ਹੋ ਗਈ ਤੇ ਤੁਹਾਨੂੰ ਮਿਲਣੀ ਨਹੀਂ, ਬਹੁਤ ਮਹਿੰਗੀ ਮਿਲੂਗੀ। ਤੇ ਜਿਹੜੇ ਨਵੇਂ ਡਰਾਈਵਰ ਆ, ਨਵੇਂ ਲਾਇਸੈਂਸ ਆ, ਉਹਨਾਂ ਨੂੰ ਮੇਰੇ ਹਿਸਾਬ ਨਾਲ ਇਹੀ ਆ ਵੀ ਥੋੜੀ ਜਿਹੀ ਪੁਰਾਣੀ ਕਾਰ ਲੈਣੀ ਚਾਹੀਦੀ ਆ ਹਾਲ ਦੀ ਘੜੀ, ਕਿਉਂਕਿ ਜੇ ਨਵੀਂ ਕਾਰ ਲਓਗੇ ਉਹ ਕਈ ਵਾਰੀ ਕਾਰ ਦੀ ਪੇਮੈਂਟ 400 ਤੇ ਇੰਸ਼ੋਰੈਂਸ ਦੀ ਪੇਮੈਂਟ $700 ਮਹੀਨੇ ਦੀ ਬਣ ਰਹੀ ਹੈਗੀ ਆ। ਭਾਈ ਬਚ ਕੇ ਚਲੋ ਇਹ ਸਾਰੀਆਂ ਚੀਜ਼ਾਂ। ਬ੍ਰੇਕ ਦਾ ਵਕਤ ਆ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਮੁੜਦੇ ਆ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਅਪਡੇਟ ਅਮਰੀਕਾ 'ਚ।
ब्रेक तो बाद एक बारी फिर आप सब का स्वागत है। इस वक्त प्रोग्राम चल रहा है जी इस टाइम अपडेट अमेरिका। हरजोत सिंह जी स्वागत है जी। हरजोत सिंह जी आवाज नहीं आ रही। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚੱਲੀਏ। ਪਿਛਲੇ ਕੁਝ ਦਿਨ ਪਹਿਲਾਂ ਕੈਨੇਡਾ ਦਾ ਇੱਕ ਬਹੁਤ ਵੱਡਾ ਨਿਊਜ਼ਪੇਪਰ ਆ ਨੈਸ਼ਨਲ ਪੋਸਟ, ਉਹਨਾਂ ਨੇ ਇੱਕ ਵੱਡੀ ਸਟੋਰੀ ਰਨ ਕੀਤੀ ਆ ਵੀ ਕੈਨੇਡਾ ਇੱਕ ਤਰ੍ਹਾਂ ਦੇ ਨਾਲ ਸਵਰਗ ਹੈਗਾ ਆ ਟਰਾਂਸਨੈਸ਼ਨਲ ਕ੍ਰਾਈਮ ਨੈਟਵਰਕ ਦੇ ਲਈ, ਤੇ ਉਹਨਾਂ ਦਾ ਜਿਹੜਾ ਡਰਟੀ ਮਨੀ ਆ ਉਸ ਨੂੰ ਲਿਆਉਣ ਦੇ ਲਈ ਇਹ ਯੂਐਸ ਨੇ ਰਿਪੋਰਟ ਜਿਹੜੀ ਪੇਸ਼ ਕੀਤੀ ਹੈਗੀ ਆ। ਆਪਾਂ ਸਾਰਿਆਂ ਨੂੰ ਪਤਾ ਆ ਵੀ ਕਿਸ ਤਰ੍ਹਾਂ ਇੰਡੀਆ ਦੇ ਖਾਸ ਕਰਕੇ ਜੋ ਪੋਲੀਟੀਸ਼ੀਅਨ ਹੈਗੇ, ਕਰਪਟ ਪੋਲੀਟੀਸ਼ੀਅਨ ਆ, ਬਹੁਤ ਸਾਰੇ ਪੁਲਿਸ ਆਫਿਸਰਸ ਹੈਗੇ ਆ ਪੰਜਾਬ ਦੇ ਵੀ ਜਿਹੜੇ ਕੈਨੇਡਾ ਚ ਆ ਕੇ ਸੈੱਟ ਹੋਏ ਆ, ਜਾਂ ਜਿਹੜੇ ਪੈਸੇ ਆ ਉਹ ਡਰੱਗ ਵਾਲੇ ਆ ਉਹ ਇੱਧਰ ਭੇਜ ਰਹੇ ਹੈਗੇ ਆ ਤੇ ਇੱਧਰ ਬਿਜ਼ਨਸ ਸੈੱਟ ਕਰ ਰਹੇ ਆ। ਪਰ ਕੈਨੇਡਾ ਮੁਲਕ ਦੇ ਵਿੱਚ ਕਹਿੰਦੇ ਬੜਾ ਅਨਫੋਰਚੂਨੇਟ ਪਾਰਟ ਇਹ ਆ ਵੀ ਉਹਨਾਂ ਦੇ ਕੋਲ ਕੋਈ ਨੈਸ਼ਨਲ ਐਨਫੋਰਸਮੈਂਟ ਏਜੰਸੀ ਹੈ ਨਹੀਂ, ਜਿੱਦਾਂ ਸਾਡੇ ਮੁਲਕ USA ਦੇ ਵਿੱਚ DEA ਹੈਗੀ ਆ, ਡਰੱਗ ਐਨਫੋਰਸਮੈਂਟ ਏਜੰਸੀ। ਸੋ ਜਿਹੜੀ DEA ਆ ਉਹਦਾ ਕੰਮ ਕਿਸੇ ਨੂੰ ਡਰੰਕ ਡਰਾਈਵਿੰਗ ਟਿਕਟ ਵਾਲੇ ਨੂੰ ਫੜਨਾ ਜਾਂ ਸਪੀਡ ਕਰਨ ਵਾਲੇ ਨੂੰ ਫੜਨਾ ਨਹੀਂ ਹੁੰਦਾ। ਉਹ ਸਿਰਫ ਉਹਨਾਂ ਨੂੰ ਹੀ ਟਾਰਗੇਟ ਕਰਦੀ ਆ ਜਿਹੜੇ ਕੋਈ ਡਰੱਗ ਲਾਰਡ ਆ, ਕਾਰਟੇਲਸ ਆ। ਪਿਛਲੇ 10-20-30 ਸਾਲਾਂ ਤੋਂ ਇਹ ਲਗਾਤਾਰ ਇਹ ਜਿਹੜਾ ਕੰਮ ਚੱਲ ਰਿਹਾ ਹੈਗਾ। ਸੋ ਕੈਨੇਡਾ ਦੇ ਵਿੱਚ ਇਕੱਲਾ ਇੰਡੀਆ ਤੋਂ ਨਹੀਂ, ਹੋਰ ਬਹੁਤ ਸਾਰੇ ਮੁਲਕਾਂ ਤੋਂ, ਚਾਈਨਾ ਤੋਂ ਵੀ, ਵੱਖ-ਵੱਖ ਮੁਲਕਾਂ ਦੇ ਕਹਿੰਦੇ ਜਿਹੜੇ ਕਲੈਪਟੋਕਰੈਟਸ ਹੈਗੇ ਆ, ਓਲੀਗਾਰਚ ਆ, ਕਰਪਟ ਆਫੀਸ਼ੀਅਲਸ ਆ, ਜੋ ਚੋਰੀ ਕੀਤਾ ਪੈਸਾ ਉਹਨਾਂ ਨੇ ਆਪਣੇ ਮੁਲਕਾਂ ਤੋਂ ਉਹ ਕੈਨੇਡਾ ਦੇ ਵਿੱਚ ਇਨਵੈਸਟ ਕਰ ਰਹੇ ਆ। ਕੈਨੇਡਾ ਦੇ ਲੋਕ ਬਹੁਤ ਹੈਰਾਨ ਆ ਇਸ ਨੈਸ਼ਨਲ ਪੋਸਟ ਦੀ ਰਿਪੋਰਟ ਦੇ ਵਿੱਚ। ਕਹਿੰਦੇ ਵੀ ਕਈ ਵਾਰ ਅਸੀਂ ਦੇਖੀਦਾ ਵੀ ਨਵਾਂ ਘਰ ਆ ਕੇ ਲੈ ਲੈਂਦੇ ਆ, ਉਹਦੇ ਚ 1.5 ਲੱਖ ਦੀ, ਲੱਖ ਡਾਲਰ ਦੀ ਕਾਰਾਂ ਬਾਹਰ ਖੜੀਆਂ ਹੁੰਦੀਆਂ, ਤੇ ਅਸੀਂ ਦੇਖਦੇ ਕੰਮ ਕੋਈ ਕਰਦੇ ਨਹੀਂ ਵੀ ਉਹਨਾਂ ਦੇ ਪੈਸੇ ਕਿੱਥੋਂ ਆਏ ਹੈਗੇ ਆ, ਕਿੱਥੋਂ ਇਹ ਘਰ ਉਹਨਾਂ ਨੇ ਲਏ ਹੈਗੇ ਆ। ਸੋ ਇੰਟਰਨੈਸ਼ਨਲ ਕੋਲੀਸ਼ਨ ਅਗੇਂਸਟ ਇਲਿਸਿਟ ਇਕੋਨਮੀਜ਼ ICAIE ਜੋ ਆ, ਇਹਨਾਂ ਨੇ ਰਿਪੋਰਟ ਇਹ ਪਬਲਿਸ਼ ਕੀਤੀ ਹੈਗੀ ਆ ਜੀ। ਕਹਿੰਦੇ ਇਹਨਾਂ ਦੇ ਵਿੱਚ ਜੋ ਟ੍ਰੈਫਿਕਿੰਗ ਕਰਦੇ ਹੈਗੇ ਆ, ਨੈਰਕੋਟਿਕਸ ਆ, ਫੈਂਟਲਿਨ ਆ, ਫੇਕ ਫਾਰਮਾਸਿਊਟੀਕਲਸ ਆ, ਕ੍ਰਾਸ ਬਾਰਡਰ ਮਨੀ ਲਾਂਡਰਿੰਗ ਹੁੰਦੀ ਆ,
ਇਲੀਗਲ ਅਲਕੋਹਲ, ਇਹ ਸਾਰਾ ਕੁਝ ਜਿਹੜਾ ਕੈਨੇਡਾ ਦੇ ਵਿੱਚ ਵਾਪਰਿਆ ਹੈਗਾ। ਸੋ ਇਹਦਾ ਅਸਰ ਜਿਹੜਾ ਅਮਰੀਕਾ 'ਚ ਵੀ ਹੋ ਰਿਹਾ, ਤੇ ਬੜਾ ਅਨਫੋਰਚੂਨੇਟ ਪਾਰਟ ਇਹ ਵੀ ਆ, ਫਿਰ ਰਿਪੋਰਟ 'ਚ ਲਿਖਿਆ ਗਿਆ ਕਿ ਅਮਰੀਕਾ ਵਾਲੇ ਵਾਰ-ਵਾਰ ਜੋ ਕੈਨੇਡਾ ਦੀ RCMP ਆ ਉਹਨੂੰ ਦੱਸਦੇ ਵੀ ਰਹੇ ਆ ਵੀ ਭਾਈ ਆਹ ਬੰਦੇ ਵਾਚ ਕਰੋ। ਆਪਾਂ ਦੇਖਿਆ ਹੀ ਆ ਪਿੱਛੇ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੇ ਮਾਮਲੇ ਦੇ ਵਿੱਚ, ਕਤਲ ਦੇ ਮਾਮਲੇ 'ਚ ਵੀ ਹੁਣ ਇਹ ਰਿਪੋਰਟਸ ਆ ਰਹੀਆਂ ਵੀ ਅਮਰੀਕਾ ਵਾਲਿਆਂ ਨੇ ਕੈਨੇਡਾ ਨੂੰ ਦੱਸਿਆ ਸੀ ਵੀ ਭਾਈ ਤੁਹਾਡੇ ਸਿਟੀਜ਼ਨ ਨੂੰ ਜਿਹੜੀ ਆ ਭਾਰਤ ਸਰਕਾਰ ਦੇ ਜਿਹੜੇ ਏਜੰਟ ਆ ਉਹ ਮਾਰ ਰਹੇ ਹੈਗੇ ਆ। ਸੋ ਆਈ ਡੋਂਟ ਨੋ, ਕੈਨੇਡਾ ਇੱਕ ਇੰਡੀਪੈਂਡੈਂਟ ਮੁਲਕ ਆ, ਐਡਾ ਵੱਡਾ ਮੁਲਕ ਆ, ਕਿਉਂ ਨਹੀਂ ਉਹ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਦੇ ਉੱਤੇ ਕੰਟਰੋਲ ਕਰ ਰਿਹਾ। ਸੋ ਅਮਰੀਕਾ ਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਫਿਕਰ ਆ, ਆਪਣਾ ਗੁਆਂਢੀ ਮੁਲਕ ਆ। ਸੋ ਇਸੇ ਕਰਕੇ ਜਦੋਂ ਕਈ ਵਾਰ ਸੋ ਸਾਡੇ ਜਿਹੜੇ ਪੋਲੀਟੀਸ਼ੀਅਨ ਆ, ਚਾਹੇ ਉਹ ਆਪਣੀਆਂ ਵੋਟਾਂ ਲੈਣ ਦੀ ਖਾਤਰ ਸਟੇਟਮੈਂਟਸ ਦਿੰਦੇ ਹੋਣ ਵੀ ਭਾਈ ਇਲੀਗਲ ਇਮੀਗ੍ਰੇਸ਼ਨ ਕੈਨੇਡਾ ਸਾਈਡ ਤੋਂ ਵੀ ਹੁੰਦੀ ਆ, ਡਰੱਗ ਟ੍ਰੈਫਿਕਿੰਗ ਹੁੰਦੀ ਆ, ਤੇ ਸਾਨੂੰ ਕੰਧ ਬਣਾਉਣੀ ਚਾਹੀਦੀ, ਤੇ ਸਾਡੇ ਜਿਹੜੇ ਕੈਨੇਡੀਅਨ ਭੈਣ ਭਰਾ ਆ ਉਹ ਬਹੁਤ ਔਖੇ ਹੁੰਦੇ ਆ ਵੀ ਦੇਖੋ ਤੁਹਾਡੇ ਪੋਲੀਟੀਸ਼ੀਅਨ ਕਿੱਦਾਂ ਦੀਆਂ ਜਿਹੜੀਆਂ ਗੱਲਾਂ ਕਰਦੇ ਹੈਗੇ ਆ। ਪਰ ਹੁਣ ਇਹ ਜਿਹੜੀ ਰਿਪੋਰਟ ਆਈ ਆ, ਕਹਿੰਦੇ ਵੀ ਇਹ ਕੋ ਮਿਲੀਅਨ ਦਾ ਬਿਜ਼ਨਸ ਨਹੀਂ, ਬਿਲੀਅਨਸ ਆਫ ਡਾਲਰ ਦਾ ਬਿਜ਼ਨਸ ਆ ਇਹ ਜਿਹੜਾ ਕ੍ਰਾਈਮ ਹੋ ਰਿਹਾ। ਇਹਦੇ ਵਿੱਚ ਡਰੱਗ ਵੀ ਆ ਰਹੀ ਆ, ਵੈਪਨਸ ਵੀ ਆ ਰਹੇ ਆ, ਬੰਦੇ ਵੀ ਨਗਾ ਰਹੇ। ਬਿਲਕੁਲ, ਉਹਦੇ ਵਿੱਚ ਇੱਕ ਗੱਲ ਤਾਂ ਹੈਗੀ, ਚਲੋ ਕੰਧ ਦੇ ਨਾਲ ਮਨੀ ਤਾਂ ਨਹੀਂ ਰੋਕਣੀ ਜਿਹੜੀ ਆ, ਉਹ ਤਾਂ ਗੈਰ ਕਾਨੂੰਨੀ ਢੰਗ ਦੇ ਨਾਲ ਉਹ ਲਈ ਆਉਂਦੇ। ਇੱਕ RCMP ਦੇ ਜਿਹੜੇ ਸਾਬਕਾ ਸੀਨੀਅਰ ਆਪਰੇਸ਼ਨ ਆਫਿਸਰ ਕ੍ਰਿਸਟੀ, ਉਹ ਕਹਿੰਦੇ ਆ ਵੀ RCMP ਦੇ ਜਾਂ ਕੈਨੇਡੀਅਨ ਲਾਜ਼ ਆ ਉਹ ਕਾਫੀ ਪੁਰਾਣੇ ਜਿਹੜੇ ਉਹ ਹੋ ਗਏ ਨੇ, ਤੇ ਸਮੇਂ ਦੇ ਨਾਲ ਉਹਨਾਂ ਨੂੰ ਅਪਡੇਟ ਕਰਨ ਦੀ ਜ਼ਰੂਰਤ ਆ, ਵੱਡੇ ਰਿਫਾਰਮਸ ਦੀ ਇਸ ਦੇ ਵਿੱਚ ਜ਼ਰੂਰਤ ਜਿਹੜੀ ਉਹ ਰਹੂਗੀ। ਸੋ ਕੈਨੇਡਾ ਦੀ ਇਹ ਜਿਹੜੀ ਨੈਸ਼ਨਲ ਪੁਲਿਸ ਫੋਰਸ ਹੈਗੀ ਆ RCMP, ਉਹ ਹੈਗੀ ਆ, ਪਰ ਫੈਡਰਲ ਪੁਲਿਸਿੰਗ ਫੋਰਸ ਜਿਹੜੀ ਆ ਉਸ ਦੇ ਉੱਤੇ ਕਹਿੰਦੇ ਵੀ ਕੁਛ ਜਿਹੜਾ ਉਹ ਸੋਚਣਾ ਚਾਹੀਦਾ ਹੈਗਾ ਆ। ਸੋ ਇਹ ਇੱਕ ਕਮਿਊਨਿਟੀ ਨੂੰ ਟਾਰਗੇਟ ਨਹੀਂ, ਇਹ ਉਹਨਾਂ ਸਾਰੀਆਂ ਕਮਿਊਨਿਟੀਜ਼ ਨੂੰ ਟਾਰਗੇਟ ਜਿਹੜੀਆਂ ਉਹ ਕਰ ਰਹੇ ਆ ਜਿਨ੍ਹਾਂ ਦੇ ਗੈਰ ਕਾਨੂੰਨੀ ਜਾਂ ਕਾਲੇ ਧਨ ਜਿਹੜਾ ਆ ਉਹ ਇਵੈਂਚੁਅਲੀ ਇੱਥੇ ਲਿਆ ਕੇ ਉਹਨਾਂ ਨੂੰ ਜਿਹੜਾ ਵਾਈਟ ਕਰ ਰਹੇ ਆ, ਤੇ ਵੱਡੇ ਵੱਡੇ ਘਰ ਜਿਹੜੇ ਉਹ ਲੈ ਰਹੇ ਆ, ਤੇ ਲੋਕਾਂ ਨੂੰ ਉਹ ਚੀਜ਼ਾਂ ਜਿਹੜੀਆਂ ਨਜ਼ਰ ਆਉਂਦੀਆਂ ਅੰਦਰ ਖਾਤੇ ਹੋਰ ਕੀ ਹੋ ਰਿਹਾ ਹੋਊਗਾ ਉਸ ਦੇ ਬਾਰੇ ਤਾਂ ਇਹ ਜ਼ਿਆਦਾ ਜਾਣਦੇ ਹੋਣਗੇ। ਪਰ ਇੱਕ ਚਿੰਤਾਜਨਕ ਜਿਹੜਾ ਕਹਿ ਲਓ ਵੀ ਟ੍ਰੈਂਡ ਆ ਉਹ ਕੈਨੇਡਾ ਦਾ ਵਿੱਚ ਜਿਹੜਾ ਇਸ ਟਾਈਮ ਚੱਲ ਰਿਹਾ ਆ। US ਦੀ ਰਿਪੋਰਟ ਨੇ ਇਹ ਹੁਣ ਦਾਅਵਾ ਕੀਤਾ ਆ। ਕੈਨੇਡਾ ਦੀ ਇੱਕ ਹੋਰ ਖਬਰ ਦੇ ਵਿੱਚ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਟਰਾਂਸਨੈਸ਼ਨਲ ਆਪਾਂ ਰਿਪਰੈਸ਼ਨ ਦੀ ਵੀ ਗੱਲ ਕਰਦੇ ਆ ਵੀ ਕਿੱਦਾਂ ਜਿਹੜਾ ਹੋ ਰਿਹਾ ਆ, ਬਾਹਰਲੇ ਮੁਲਕਾਂ 'ਚ ਇੰਟਰਫੇਰੈਂਸ ਜਿਹੜੀ ਚੱਲ ਰਹੀ ਆ ਹੁੰਦੀ ਆ, ਭਾਰਤ ਵਾਲੇ ਜਿਹੜੇ ਕਰਦੇ ਆ ਉਸ ਨੂੰ ਲੈ ਕੇ ਜਿਹੜਾ ਹੁਣ ਕੈਨੇਡਾ ਨੇ ਕਹਿ ਲਓ ਵੀ ਆਪਣਾ ਸਟੈਂਡ ਹੌਲੀ ਹੌਲੀ ਸਖਤ ਕਰਨਾ ਸ਼ੁਰੂ ਕੀਤਾ। ਭਾਈ ਨਿੱਜਰ ਉਹਨਾਂ ਦੇ ਕਤਲ ਤੋਂ ਬਾਅਦ ਦੇ ਵਿੱਚ ਜਿਹੜਾ ਫਾਲ ਆਊਟ ਹੋਇਆ ਸੀਗਾ ਉਸ ਨੂੰ ਇੰਡੀਆ ਵਾਲੇ ਤਾਂ ਟਿੱਚ ਨਹੀਂ ਸੀ ਜਾਣਦੇ ਵੀ ਲੈ ਵੀ ਇਹ ਤਾਂ ਕੁਛ ਨਹੀਂ ਹੈ, ਇਹ ਹੈ ਉਹ ਹੈ, ਕੈਨੇਡਾ ਨੂੰ ਕੁਛ ਬਾਹਲਾ ਨਹੀਂ ਸੀ ਜਿਹੜਾ ਉਹ ਸਮਝ ਰਹੇ ਹੈਗੇ। ਪਰ ਹੁਣ ਦੇਖੋ ਉਹਨਾਂ ਨੇ ਇੰਟਰਨੈਸ਼ਨਲ ਸਟੂਡੈਂਟਸ ਦੇ ਵੀਜ਼ੇ ਦੇ ਉੱਤੇ ਜਿਹੜਾ ਉਹ ਰੋਕ ਲਾਉਣੀ ਜਾਂ ਉਸ ਨੂੰ ਘਟਾਉਣਾ, ਫਿਰ ਉਸ ਤੋਂ ਬਾਅਦ ਦੇ ਵਿੱਚ ਓਪਨ ਐਂਡਡ ਵਰਕ ਪਰਮਿਟਸ ਆ ਉਸ ਨੂੰ ਜਿਹੜਾ ਰੋਕਣਾ, ਪ੍ਰਾਈਵੇਟ ਯੂਨੀਵਰਸਿਟੀਆਂ ਤੋਂ ਕਰ ਰਹੇ ਜਿਹੜੀਆਂ ਵਿਦਿਆਰਥੀ ਆ ਉਹਨਾਂ ਨੂੰ ਅਜਿਹਾ ਵਰਕ ਪਰਮਿਟ ਨਾ ਮਿਲਣਾ, ਇਹ ਸਾਰੀਆਂ ਹੌਲੀ ਹੌਲੀ ਜਿਹੜੀਆਂ ਉਹ ਛੋਟੀਆਂ ਛੋਟੀਆਂ ਸੱਟਾਂ ਮਾਰ ਰਹੇ ਆ ਜਿਨ੍ਹਾਂ ਦਾ ਅਸਰ ਇੰਡੀਆ ਦੇ ਵਿੱਚ ਰਹਿ ਰਹੇ ਲੋਕ ਉਹਨਾਂ ਦੇ ਉੱਤੇ ਖਾਸਾ ਜਿਹੜਾ ਉਹ ਪੈਣਾ ਆ। ਹੁਣ ਇੰਡੀਆ ਨੂੰ ਉੱਥੇ ਫੋਰਨ ਇੰਟਰਫੇਰੈਂਸ ਇਨਕੁਆਇਰੀ ਦੇ ਵਿੱਚ ਉਸ ਦਾ ਜਿਹੜਾ ਨਾਮ ਆ ਉਹ ਐਡ ਕਰ ਲਿਆ ਗਿਆ ਆ ਵੀ ਜਿਹੜੀਆਂ ਕੈਨੇਡਾ ਦੇ ਵਿੱਚ ਫੈਡਰਲ ਇਲੈਕਸ਼ਨਸ ਹੋ ਹਟੀਆਂ ਆ ਉਹਨਾਂ ਵਿੱਚ ਇੰਡੀਆ ਨੇ ਕਿਸ ਤਰੀਕੇ ਦੇ ਨਾਲ ਇੰਟਰਫੇਅਰ ਕੀਤਾ ਆ, ਉਹਦੀ ਇਨਕੁਆਇਰੀ ਦੇ ਵਿੱਚ ਹੁਣ ਇੰਡੀਆ ਨੂੰ ਵੀ ਜਿਹੜਾ ਉਹ ਸ਼ਾਮਿਲ ਕੀਤਾ ਗਿਆ ਆ। ਇਹ ਜਿਹੜੇ ਕਮਿਸ਼ਨਰ ਨੇ ਫੋਰਨ ਇੰਟਰਫੇਰੈਂਸ ਇਨਕੁਆਇਰੀ ਦੇ, ਉਹਨਾਂ ਨੇ ਕਿਹਾ ਆ ਵੀ ਦਸਤਾਵੇਜ਼ਾਂ ਦੀ ਹੁਣ ਮੰਗ ਕੀਤੀ ਗਈ ਆ ਭਾਰਤੀ ਸਰਕਾਰ ਦੀ ਜਿਹੜੀ ਪੋਸੀਬਲ ਇਨਵੋਲਵਮੈਂਟ ਆ ਪਿਛਲੀਆਂ 2 ਫੈਡਰਲ ਇਲੈਕਸ਼ਨਸ ਦੇ ਵਿੱਚ। ਰੀਸੈਂਟਲੀ ਜਿਹੜੇ ਉੱਥੇ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਚੁਣਿਆ ਗਿਆ ਸੀਗਾ, ਉਸ ਦੀ ਇਲੈਕਸ਼ਨ ਦੇ ਵਿੱਚ ਕਿੱਦਾਂ ਇੰਡੀਆ ਨੇ ਦਖਲਅੰਦਾਜ਼ੀ ਕੀਤੀ ਸੀ ਉਸ ਦੀਆਂ ਚਰਚਾਵਾਂ ਵੀ ਜਿਹੜੀਆਂ ਉੱਥੇ ਛੜੀਆਂ ਸੀਗੀਆਂ। NDP ਦੇ ਲੀਡਰ ਜਗਮੀਤ ਸਿੰਘ ਇਸ ਇਨਕੁਆਇਰੀ ਦੇ ਲਈ ਬੜੇ ਲੰਮੇ ਚਿਰ ਤੋਂ ਪੁਸ਼ ਕਰਦੇ ਆ ਰਹੇ ਆ, ਇੱਕ ਚਾਈਨਾ ਤੇ ਇੱਕ ਜਿਹੜਾ ਇੰਡੀਆ ਆ, ਇਹਨਾਂ ਦੇ ਉੱਤੇ ਇਸ ਟਾਈਮ ਵੱਡੇ ਜਿਹੜੇ ਪ੍ਰਸ਼ਨ ਆ ਉਹ ਆ ਰਹੇ ਆ ਵੀ ਇਹਨਾਂ ਉੱਤੇ ਇਨਕੁਆਇਰੀ ਜਿਹੜੀ ਉਹ ਹੋਊਗੀ। ਹੁਣ ਜਦੋਂ ਕੈਨੇਡਾ ਦੇ ਵਿੱਚ ਕੈਨੇਡੀਅਨ ਸਿਟੀਜ਼ਨ ਨੂੰ ਆ ਕੇ ਉੱਥੇ ਦੇ ਇੱਕ ਰਿਲੀਜੀਅਸ ਪਲੇਸ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਵਿੱਚ ਕਤਲ ਕਰ ਦੇਣਾ, ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਤਣਾਅ ਜਿਹੜਾ ਉਹ ਬਣਿਆ ਪਿਆ ਸੀਗਾ। ਸੋ ਕਹਿੰਦੇ ਵੀ ਕ੍ਰੈਡੀਬਲ ਐਲੀਗੇਸ਼ਨਸ ਉਸ ਕਤਲ ਦੇ ਮਾਮਲੇ ਦੇ ਵਿੱਚ ਲਿੰਕ ਦੇ ਵਿੱਚ
ਆਈਆਂ ਆ। G20 ਦੀ ਸਮਿਟ ਜਦੋਂ ਸਤੰਬਰ 'ਚ ਹੋਈ ਸੀ, ਉਦੋਂ ਟਰੂਡੋ ਹੋਣਾ ਨੇ ਮੋਦੀ ਦੇ ਨਾਲ ਵੀ ਇਹ ਚਰਚਾ ਜਿਹੜੀ ਉਹ ਕੀਤੀ ਸੀ। ਸੀਸਿਸ ਦੇ ਜਿਹੜੇ ਡਾਇਰੈਕਟਰ, ਪ੍ਰਾਈਮ ਮਿਨਿਸਟਰ ਤੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਇਹ ਦੋਨੋਂ ਜਾਣੇ ਇੰਡੀਆ ਨੂੰ ਟਰੈਵਲ ਕਰ ਚੁੱਕੇ ਆ। ਆਪਣੀਆਂ ਜਿਹੜੀਆਂ ਫਾਈਂਡਿੰਗਸ ਆ ਉਹਨਾਂ ਨੂੰ ਉੱਥੇ ਦਿਖਾਉਣ ਦੇ ਲਈ ਦਿੱਲੀ ਵਾਲੇ ਮਨ ਜਿਹੜੇ ਉਹ ਨਹੀਂ ਰਹੇ ਹੈਗੇ। ਪਰ ਹੁਣ ਜਿਹੜੀ ਇੰਟਰਫੇਰੈਂਸ, ਇੰਟਰਨੈਸ਼ਨਲ ਜਿਹੜੀ ਫੋਰਨ ਇੰਟਰਫੇਰੈਂਸ ਇਨਕੁਆਇਰੀ ਦੇ ਵਿੱਚ ਇੰਡੀਆ ਨੂੰ ਸ਼ਾਮਲ ਕਰ ਲੈਣਾ, ਇੰਡੀਆ ਦੇ ਲਈ ਇੱਕ ਹੁਣ ਹੋਰ ਵੱਡਾ ਜਿਹੜਾ ਝਟਕਾ ਆ ਉਹ ਦਿੱਤਾ ਜਾ ਰਿਹਾ ਹੈਗਾ ਆ। ਮਿਲਿਆ ਆ ਉਹਨਾਂ ਨੂੰ। ਸੋ ਹੁਣ ਦੇਖੋ ਕੀ ਹੁੰਦਾ। ਉਧਰ ਨਿਖਿਲ ਗੁਪਤਾ, ਉਸ ਦੀ ਹਵਾਲਗਿਰੀ ਵੀ ਅਮਰੀਕਾ ਨੂੰ ਜਲਦ ਜਿਹੜੀ ਉਹ ਹੋ ਸਕਦੀ ਆ। ਗੁਪਤਾ ਵੀ ਲਿੰਕਡ ਇੱਕ ਹਿਸਾਬ ਦੇ ਨਾਲ ਦੇਖਿਆ ਜਾ ਰਿਹਾ ਆ ਭਾਈ ਨਿੱਜਰ ਹੁਣਾਂ ਦੇ ਕਤਲ ਦੇ ਮਾਮਲੇ ਦੇ ਵਿੱਚ ਵੀ, ਕਿਉਂਕਿ ਉਹਦੀਆਂ ਕਾਲਸ ਤੇ ਉਹਦੀਆਂ ਜਿਹੜੀਆਂ ਟੈਕਸਟ ਮੈਸੇजेस ਆ ਉਹਦੇ ਵਿੱਚ ਇਦਾਂ ਦੇ ਜਿਹੜੇ ਜ਼ਿਕਰ ਆਏ ਜਿਹੜੇ ਉਹ ਦੱਸੇ ਜਾਂਦੇ ਆ। ਸੋ ਇੰਡੀਆ ਨੂੰ ਹੁਣ ਫੋਰਨ ਇੰਟਰਫੇਰੈਂਸ ਦੇ ਮਾਮਲੇ ਦੇ ਵਿੱਚ ਕੈਨੇਡਾ ਦੇ ਵਿੱਚ ਕਹਿ ਲਓ ਵੀ ਦੇਖਿਆ ਜਾਊਗਾ ਵੀ ਇਹਨਾਂ ਨੇ ਕਿੰਨਾ ਇੰਟਰਫੇਅਰ ਉੱਥੇ ਕੀਤਾ ਹੈਗਾ ਆ। ਜੀ। ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਹੈ। ਨਿਊਯਾਰਕ ਦੀ ਪੁਲਿਸ ਡਿਪਾਰਟਮੈਂਟ ਨੇ ਇਲੀਗਲ ਮੋਪੇਡਸ ਤੇ ਬਾਈਕਸ ਨੂੰ ਜੋ ਆ ਉਹ ਆਪਣੇ ਕਬਜ਼ੇ 'ਚ ਲੈ ਰਿਹਾ। ਮੋਪੇਡ ਤੁਹਾਨੂੰ ਪਤਾ ਹੀ ਆ ਵੀ ਕਾਫੀ ਮਸ਼ਹੂਰ ਇੰਡੀਆ 'ਚ ਹੁੰਦੀ ਸੀ। ਸੋ ਹਾਂਜੀ ਹੁੰਦੀ, ਤੇ ਕਹਿੰਦੇ ਵੀ ਇੱਥੇ ਨਿਊਯਾਰਕ 'ਚ ਵੀ ਬਿਨਾਂ ਲਾਇਸੈਂਸ ਤੋਂ ਮੋਪੇਡਾਂ ਲਈ ਫਿਰਦੇ ਸੀ। ਸੇਫਟੀ ਹੈਜ਼ਰਡ ਬਹੁਤ ਬਣਿਆ ਸੀ ਅਪਰ ਵੈਸਟ ਸਾਈਡ ਦੇ ਵਿੱਚ। ਸੋ ਉਹਨਾਂ ਨੇ 20 ਦੇ ਕਰੀਬ ਜਿਹੜੀਆਂ ਮੋਪੇਡਸ ਆ ਆਪਣੇ ਕਬਜ਼ੇ ਦੇ ਵਿੱਚ ਲੈ ਲਈਆਂ NYPD ਨੇ। ਤੇ ਕੁਝ ਬਾਈਕ ਵੀ ਲਏ ਆ। ਕਹਿੰਦੇ ਵੀ ਇਹ ਪਬਲਿਕ ਸੇਫਟੀ ਹੈਜ਼ਰਡ ਕ੍ਰੀਏਟ ਕਰ ਰਹੇ ਹੈਗੇ ਜੀ। ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਕੁਝ ਇਕਨੋਮੀ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਜਿਹੜੀਆਂ ਉਹ ਲੈ ਕੇ ਹਾਜ਼ਰ ਹੋਵਾਂਗੇ। ਜੁੜੇ ਰਹਿਣਾ ਤੇ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ। ਬਰਾਊਨ, ਯੇਲ ਤੇ ਕੋਲੰਬੀਆ ਯੂਨੀਵਰਸਿਟੀਜ਼ ਆ, ਉਹਨਾਂ ਨੂੰ $62 ਮਿਲੀਅਨ ਹੁਣ ਪੇ ਕਰਨਾ ਪਊਗਾ। ਇਹਨਾਂ ਦੇ ਉਲਟ ਇੱਕ ਲਾਸੂਟ ਸੀਗਾ ਜਿਸ ਦੇ ਵਿੱਚ ਇਹ ਦਾਵਾ ਸੀਗਾ ਵੀ ਜਿਹੜੇ ਅਮੀਰ ਐਪਲੀਕੈਂਟਸ ਆ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਨੂੰ ਐਡਮਿਸ਼ਨਸ ਇਹ ਆਸਾਨੀ ਦੇ ਨਾਲ ਦੇ ਦਿੰਦੇ ਸੀਗੇ। ਸੋ ਉਸ ਮਾਮਲੇ ਦੇ ਵਿੱਚ ਹੁਣ $62 ਮਿਲੀਅਨ ਇਹ ਯੂਨੀਵਰਸਿਟੀਜ਼ ਨੂੰ ਦੇਣਾ ਜਿਹੜਾ ਉਹ ਪਊਗਾ। ਸੋ ਕੁੱਲ ਕਹਿੰਦੇ ਵੀ ਇਹ ਜਿਹੜੀਆਂ ਸੈਟਲਮੈਂਟਸ ਆ ਇਸ ਕੇਸ ਦੇ ਵਿੱਚ $118 ਮਿਲੀਅਨ ਨੂੰ ਪਹੁੰਚ ਚੁੱਕੀਆਂ ਆ। ਜਿਹੜੇ ਹਜ਼ਾਰਾਂ ਹੀ ਸੈਂਕੜੇ ਹੀ ਜਿਹੜੇ ਵਿਦਿਆਰਥੀ ਆ ਉਹਨਾਂ ਦੇ ਲਾਇਰਸ ਦੇ ਦੁਆਰਾ ਇਹ ਪ੍ਰਪੋਜ਼ ਕੀਤਾ ਗਿਆ ਸੀਗਾ ਵੀ ਜਿਹੜੇ ਯੂਐਸ ਦੇ ਕਾਲਜਿਸ ਆ ਉਹਨਾਂ ਦੇ ਦੁਆਰਾ ਜਿਹੜੇ ਵੈਲਦੀ ਐਪਲੀਕੈਂਟਸ ਆ, ਜਿਹੜੇ ਅਮੀਰ ਆ, ਉਹਨਾਂ ਦਾ ਫੇਵਰ ਜਿਹੜਾ ਆ ਉਹ ਕੀਤਾ ਜਾਂਦਾ ਹੈਗਾ ਆ, ਜੋ ਕਿ ਸਿੱਧੇ ਤੌਰ ਦੇ ਉੱਤੇ ਇਹਨਾਂ ਦੀਆਂ ਆਪਣੀਆਂ ਹੀ ਪਾਲਿਸੀਜ਼ ਦੀ ਉਲੰਘਣਾ ਆ। ਜੀ, ਈਬੇ ਕੰਪਨੀ ਨੇ ਕੱਲ ਅਨਾਉਂਸ ਕੀਤਾ ਹੈ ਕਿ ਉਹ 1000 ਲੋਕਾਂ ਨੂੰ ਲੇ ਆਫ ਕਰਨ ਜਾ ਰਹੇ ਆ, ਜੋ ਉਹਨਾਂ ਦਾ 9% ਦੇ ਕਰੀਬ ਵਰਕ ਫੋਰਸ ਬਣਦਾ ਹੈਗਾ। ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਈਬੇ ਨੇ 500 ਲੋਕਾਂ ਨੂੰ ਲੇ ਆਫ ਕੀਤਾ ਸੀ। ਈਬੇ ਵਰਗੀ ਕੰਪਨੀ ਨੂੰ ਵੀ ਹੁਣ ਐਮਾਜ਼ੋਨ ਤੇ ਗੂਗਲ ਹਿੱਟ ਕਰ ਰਹੇ ਹੈਗੇ ਆ। ਹਾਲਾਂਕਿ ਈਬੇ ਦੇ ਅੱਜ ਦੀ ਡੇਟ ਦੇ ਵਿੱਚ ਵੀ ਕਹਿੰਦੇ ਯੂਜ਼ਰਸ 132 ਮਿਲੀਅਨ ਦੇ ਕਰੀਬ ਹੈਗੇ ਜੀ, ਚਿਪੋਟਲੇ ਵਾਲੇ ਕਹਿੰਦੇ ਸਪਰਿੰਗ ਸੀਜ਼ਨ ਦੇ ਲਈ 19,000 ਵਰਕਰ ਆ ਉਹ ਹਾਇਰ ਕਰਨ ਜਾ ਰਹੇ ਆ ਤੇ ਕਹਿੰਦੇ ਵੀ ਇਸ ਦੇ ਵਿੱਚ ਉਹ ਨਾਲ ਦੇ ਨਾਲ ਕਈ ਜਿਹੜੀਆਂ ਹੋਰ ਆਰਥਿਕ ਜਿਹੜੀਆਂ ਚੀਜ਼ਾਂ ਆ ਉਹ ਵੀ EMPLOYEES ਨੂੰ ਜਿਹੜੇ ਉਹ ਦੇਣਗੇ। ਕਹਿੰਦੇ ਵੀ ਬਰੀਟੋ ਚੇਨ ਦਾ ਜਿਹੜਾ ਰਿਕਰੂਟਮੈਂਟ ਗੋਲ ਆ ਪਿਛਲੇ ਸਾਲ ਦੇ ਮੁਕਾਬਲੇ 27% ਵੱਧ ਜਿਹੜਾ ਉਹ ਹੋਊਗਾ ਤੇ ਜਿਹੜੇ ਵਰਕਰਸ ਆ ਉਹਨਾਂ ਨੂੰ ਇਹ ਅਟਰੈਕਟ ਕਰ ਰਹੇ ਆ। ਸੋ ਇੱਕ ਪਾਸੇ ਜਿੱਥੇ ਟੈਕ ਬਾਇਓਟੈਕ ਦੀਆਂ ਥਾਵਾਂ ਦੇ ਉੱਤੇ ਆਪਾਂ ਦੇਖ ਰਹੇ ਹਾਂ ਵੀ ਬਹੁਤ ਸਾਰੀਆਂ ਜੌਬਸ ਲੂਜ਼ ਹੋ ਰਹੀਆਂ, ਚਲੋ ਉਹਦੇ ਇਕੁਇਵਲੈਂਟ ਤਾਂ ਨਹੀਂ, ਪਰ ਇਹ ਇੱਕ ਕਹਿ ਸਕਦੇ ਆ ਵੀ ਇਕਨੋਮੀ ਦੇ ਲਈ ਇੱਕ ਚੰਗੀ ਗੱਲ ਹੋ ਸਕਦੀ ਆ ਜਦੋਂ ਚਿਪੋਟਲੇ ਵਰਗੇ ਵੀ ਇਹ ਕਹਿ ਰਹੇ ਆ ਵੀ ਭਾਈ ਅਸੀਂ 19,000 ਨਵੇਂ EMPLOYEE ਸਪੈਸ਼ਲੀ ਜਿਹੜੇ ਸਪਰਿੰਗ ਦੇ ਵਿੱਚ ਉਹਨਾਂ ਨੂੰ ਹਾਇਰ ਇਹਨਾਂ ਨੇ ਕਰਨਾ ਹੈਗਾ ਆ। ਕਹਿੰਦੇ ਮਾਰਚ ਤੋਂ ਮਈ ਮਹੀਨੇ ਦੇ ਲਈ ਇਹ ਘੱਟੋ ਘੱਟ ਇੰਨੇ ਲੋਕ ਹਾਇਰ ਕਰ ਰਹੇ ਆ। ਸੋ ਜਿਹੜੇ ਲੋਕ ਜੌਬ ਦੀ ਭਾਲ ਦੇ ਵਿੱਚ ਆ, ਸੋ ਇਹ ਆਲੇ ਦੁਆਲੇ ਵਾਲੇ ਚਿਪੋਟਲੇਸ ਦੇ ਉੱਤੇ ਵੀ ਜਿਹੜਾ ਉਹ ਦੇਖ ਸਕਦੇ ਆ
ਵੀ ਉੱਥੇ ਹੈਗੇ ਆ। ਇਸ ਟਾਈਮ ਇਹਨਾਂ ਦੇ ਕੋਲ 1,10,000 ਵਰਕਰਸ ਕੰਮ ਕਰਦੇ ਨੇ। ਮਾਈਕਰੋਸਾਫਟ $3 ਟ੍ਰਿਲੀਅਨ ਦੀ ਕੰਪਨੀ ਕ੍ਰਾਸ ਕਰ ਗਈ ਹੈ। ਇਹਨਾਂ ਦਾ ਮਾਰਕੀਟ ਕੈਪ ਜੋ ਹੈਗਾ ਆ, ਇਹ ਮਾਈਲਸਟੋਨ 2 ਹਫ਼ਤੇ ਬਾਅਦ ਹੀ ਆਇਆ ਜਦੋਂ ਮਾਈਕਰੋਸਾਫਟ ਨੇ ਟੈਂਪਰੇਰੀਲੀ ਕਹਿੰਦੇ ਐਕਲਿਪਸ ਕਰਤਾ ਐਪਲ ਨੂੰ ਵਰਲਡ ਦਾ ਮੋਸਟ ਵੈਲੂਏਬਲ ਜਿਹੜੀ ਪਬਲਿਕ ਕੰਪਨੀ ਹੈਗੀ ਆ। ਮਾਈਕਰੋਸਾਫਟ ਦੇ ਸ਼ੇਅਰ 7% ਤੋਂ ਉੱਪਰ ਵਧੇ ਹੈਗੇ ਆ, ਖਾਸ ਕਰਕੇ ਉਹਨਾਂ ਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਇਨਵੈਸਟਮੈਂਟ ਨੂੰ ਵੀ ਲੈ ਕੇ। ਕਹਿੰਦੇ ਵੀ 1% ਸਟਾਕ ਇਹਨਾਂ ਦਾ ਜਿਹੜਾ ਅੱਜ ਵੀ ਤੇ ਕੱਲ ਵੀ ਉੱਪਰ ਗਿਆ ਹੈਗਾ। ਸੋ ਮਾਈਕਰੋਸਾਫਟ $3 ਟ੍ਰਿਲੀਅਨ ਦੀ ਕੰਪਨੀ ਬਣ ਗਈ ਹੈਗੀ ਜੀ। ਐਜੂਕੇਸ਼ਨ ਡਿਪਾਰਟਮੈਂਟ ਫਾਫਸਾ ਦੇ ਵਿੱਚ ਇਨਫਲੇਸ਼ਨ ਫਿਕਸ ਦੇ ਲਈ ਕਹਿੰਦੇ ਵੀ $1.8 ਬਿਲੀਅਨ ਆ ਉਸ ਨੂੰ ਫ੍ਰੀ ਅਪ ਕਰ ਰਿਹਾ ਆ, ਯਾਨੀ ਕਿ ਵਿਦਿਆਰਥੀਆਂ ਨੂੰ $1.8 ਬਿਲੀਅਨ ਦੀ ਹੋਰ ਜਿਹੜੀ ਸਹਾਇਤਾ ਫਾਫਸਾ ਦੇ ਜ਼ਰੀਏ ਜਿਹੜੀ ਉਹ ਮਿਲ ਸਕੇਗੀ। ਕਹਿੰਦੇ ਵੀ ਇਹ ਚੇਂਜ ਹੋਣ ਦੇ ਨਾਲ ਫਾਈਨੈਂਸ਼ੀਅਲ ਜਿਹੜੀਆਂ ਏਡ ਲੈਟਰਸ ਆ ਜਿਹੜੀਆਂ ਉੱਦਾਂ ਵਿਦਿਆਰਥੀਆਂ ਨੂੰ ਜਾਣੀਆਂ ਆ, ਉਸ ਦੇ ਵਿੱਚ ਡਿਲੇ ਜਿਹੜਾ ਉਹ ਜ਼ਰੂਰ ਹੋ ਸਕਦਾ ਹੈ। ਐਜੂਕੇਸ਼ਨ ਡਿਪਾਰਟਮੈਂਟ ਇਹ ਕਹਿ ਰਿਹਾ ਆ ਵੀ ਜਿਹੜਾ ਸਾਡਾ ਆਊਟਡੇਟਿਡ ਇਨਫਲੇਸ਼ਨ ਫਿਗਰਸ ਆ ਉਹ ਪੁਰਾਣੇ ਸੀਗੇ ਤੇ ਹੁਣ ਜਿੰਨੀ ਮਹਿੰਗਾਈ ਵਧੀ ਆ ਉਸ ਦੇ ਹਿਸਾਬ ਦੇ ਨਾਲ ਨਵੇਂ ਫਾਫਸਾ ਦੀਆਂ ਜਿਹੜੀਆਂ ਗਾਈਡਲਾਈਨਸ ਆ ਉਹ ਹੋਣਗੀਆਂ ਤੇ ਉਹ ਐਕਸਟਰਾ ਰਾਸ਼ੀ ਦੇ ਵਿੱਚ $1.8 ਬਿਲੀਅਨ ਜਿਹੜਾ ਆ ਕਾਲਜ ਨੂੰ ਜਾ ਰਹੇ ਵਿਦਿਆਰਥੀਆਂ ਨੂੰ ਗ੍ਰਾਂਟਸ ਦੇ ਰੂਪ ਦੇ ਵਿੱਚ ਮਿਲ ਜਾਊਗਾ। ਸੋ ਇਨਫਲੇਸ਼ਨ ਦਾ ਜਿਹੜਾ ਡਾਟਾ ਕਹਿੰਦੇ ਉਹ ਵੀ ਸਟੂਡੈਂਟ ਏਡ ਦੇ ਉੱਤੇ ਅਕਸਰ ਅਸਰ ਜਿਹੜਾ ਆ ਉਹ ਕਰਦਾ ਰਹਿੰਦਾ ਸੀਗਾ। ਸੋ ਜਿਹੜਾ ਫਾਫਸਾ 2020 ਤੋਂ ਪਹਿਲਾਂ ਉਹਨਾਂ ਨੇ ਪੁਰਾਣੇ ਜਿਹੜੇ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਨੰਬਰਸ ਦੇ ਉੱਤੇ ਉਹ ਚੱਲ ਰਿਹਾ ਸੀ ਤੇ ਹੁਣ 2024 ਚ ਜਾ ਕੇ ਉਸ ਨੂੰ ਹੁਣ ਚੇਂਜ ਕਰਨ ਜਾ ਰਹੇ ਆ। ਆਪਾਂ ਇਹ ਵੀ ਦੇਖਿਆ ਵੀ ਬਾਈਡਨ ਪ੍ਰਸ਼ਾਸਨ ਦੇ ਐਜੂਕੇਸ਼ਨ ਡਿਪਾਰਟਮੈਂਟ ਦੇ ਦੁਆਰਾ ਮਿਲੀਅਨਸ ਆਫ ਸਟੂਡੈਂਟਸ ਆ ਉਹਨਾਂ ਦੀ ਜਿਹੜੇ ਲੋਨਸ ਆ ਕਈਆਂ ਦੇ ਥੋੜੇ ਤੇ ਕਈਆਂ ਦੇ ਪੂਰੇ ਜਿਹੜੇ ਉਹ ਮਾਫ ਕਰ ਦਿੱਤੇ ਆ। ਬਿਲੀਅਨਸ ਆਫ ਡਾਲਰ ਦੇ ਵਿੱਚ ਹੁਣ ਤੱਕ ਜਿਹੜੇ ਸਟੂਡੈਂਟ ਲੋਨਸ ਆ ਉਹਨਾਂ ਦੀ ਮਾਫੀ ਮਿਲ ਚੁੱਕੀ ਆ ਜੀ। ਜਰਮਨ ਦੇ ਵਿੱਚ ਜਿਹੜੇ ਜਰਮਨ ਦੇ ਟ੍ਰੇਨ ਡਰਾਈਵਰਸ ਆ ਉਹ 6 ਦਿਨਾਂ ਦੀ ਸਟ੍ਰਾਈਕ ਦੇ ਉੱਤੇ ਜਾ ਰਹੇ ਹੈਗੇ ਆ। ਕਹਿੰਦੇ ਵੀ ਇਹ ਇੱਕ ਬਹੁਤ ਵੱਡੀ ਸਟ੍ਰਾਈਕ ਹੋਊਗੀ, ਲਗਭਗ ਜਰਮਨ ਦੀ ਸਾਰੀ ਜਿਹੜਾ ਟ੍ਰੇਨ ਸਰਵਿਸ ਆ ਉਹ ਸ਼ਟ ਡਾਊਨ ਹੋ ਜਾਊਗੀ। ਜਰਮਨ ਦੀ GDL ਯੂਨੀਅਨ ਉਹਨਾਂ ਨੇ ਇਹ ਕਿਹਾ ਆ ਕਿ ਉਹਨਾਂ ਦੀ ਜਿਹੜੀ ਡਿਸਪਿਊਟ ਚੱਲ ਰਹੀ ਹੈਗੀ ਆ ਵੀ ਕਾਫੀ ਲੰਮੇ ਸਮੇਂ ਤੋਂ ਉਹਨਾਂ ਨੂੰ ਜੋ ਤਨਖਾਹ ਆ ਉਹਨਾਂ ਦੀ ਨਹੀਂ ਵਧਾਈ ਗਈ ਹੈਗੀ ਤੇ ਹੋਰ ਜਿਹੜੇ ਰਿਟਾਇਰਮੈਂਟ ਦੇ ਬੈਨੀਫਿਟਸ ਆ ਉਹਨਾਂ ਦੇ ਵਿੱਚ ਵੀ ਕੋਈ ਜਿਹੜਾ ਵਾਧਾ ਨਹੀਂ ਕੀਤਾ ਗਿਆ ਹੈਗਾ। ਸੋ ਜੋ ਸਟ੍ਰਾਈਕ ਆ ਇਹ ਕਾਫੀ ਵੱਡੀ ਜਿਹੜੀ ਆ ਜਰਮਨ ਦੇ ਵਿੱਚ ਹੋਣ ਜਾ ਰਹੀ ਹੈ ਜੀ। FAA ਜਿਨ੍ਹਾਂ ਨੇ ਆਪਣਾ ਬੋਇੰਗ 에ਅਰਕ੍ਰਾਫਟ ਪ੍ਰੋਡਕਸ਼ਨ ਦਾ ਆਡਿਟ ਲਾਂਚ ਕਰ ਦਿੱਤਾ ਆ। ਅਲਾਸਕਾ 에ਅਰਲਾਈਨ ਦੀ ਉਹ ਫਲਾਈਟ ਮੰਦਭਾਗੀ ਜਿਸ ਦੇ ਵਿੱਚੋਂ ਜਹਾਜ਼ ਦਾ ਦਰਵਾਜ਼ਾ ਡਿੱਗਾ ਸੀ, ਉਸ ਤੋਂ ਬਾਅਦ ਦੇ ਵਿੱਚ FAA ਹੁਣ ਇਹ ਕਦਮ ਚੱਕਣ ਜਾ ਰਿਹਾ ਆ। ਅੱਗੇ ਉਹਨਾਂ ਦੀਆਂ ਹੀ ਕੀਤੀਆਂ ਹੋਈਆਂ ਚੈਕਿੰਗਸ ਨੂੰ ਇਹ ਚੈੱਕ ਕਰਦੇ ਸੀਗੇ, ਪਰ ਹੁਣ ਏਜੰਸੀ ਕਹਿੰਦੇ ਵੀ ਇੱਕ ਨਵਾਂ ਸਟੈਪ ਚੱਕਣ ਜਾ ਰਹੀ ਆ। ਉਹ ਕਹਿੰਦੇ ਵੀ ਇਹ ਡਾਇਰੈਕਟ ਇਨਸਪੈਕਸ਼ਨ ਅਪਰੋਚ ਵੱਲ ਨੂੰ ਇਹ ਵਧਣ ਜਾ ਰਹੀ ਆ। ਬੋਇੰਗ 737 ਮੈਕਸ 9 ਦੇ ਇਸ ਕ੍ਰਾਈਸਿਸ ਨੂੰ ਲੈ ਕੇ ਕਹਿੰਦੇ ਵੀ ਅਸੀਂ ਹੁਣ ਆਡਿਟ ਦੀ ਅਪਰੋਚ ਨੂੰ ਬਦਲਦੇ ਹੋਏ ਡਾਇਰੈਕਟ ਇਨਸਪੈਕਸ਼ਨ ਅਪਰੋਚ ਵੱਲ ਨੂੰ ਵਧਣ ਜਾ ਰਹੇ ਆ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਆ ਵੀ ਸਾਡੇ ਜਿਹੜੇ ਬੂਟਸ ਔਨ ਗਰਾਊਂਡ ਹੋਣਗੇ, ਤਕਰੀਬਨ ਦਰਜਨ ਤੋਂ ਵੱਧ ਜਿਹੜੇ ਏਜੰਸੀ ਦੇ ਇੰਸਪੈਕਟਰਸ ਆ ਉਹਨਾਂ ਨੂੰ ਬੋਇੰਗ ਦੀ ਪ੍ਰੋਡਕਸ਼ਨ ਲਾਈਨ ਦੇ ਉੱਤੇ ਘੱਲਿਆ ਜਾ ਰਿਹਾ ਆ ਤਾਂ ਜੋ ਇਹ ਮੇਕ ਸ਼ੋਰ ਕੀਤਾ ਜਾਵੇ ਵੀ ਇਹ ਜਿਹੜੇ ਬਣ ਰਹੇ ਨੇ ਜਹਾਜ਼, ਇਹਨਾਂ ਦਾ ਨਿਰਮਾਣ ਆ ਇਹ ਗਾਈਡਲਾਈਨਸ ਦੇ ਅੰਦਰ ਤੇ ਵਧੀਆ ਢੰਗ ਦੇ ਨਾਲ ਹੀ ਜਿਹੜਾ ਉਹ ਹੋ ਰਿਹਾ ਹੈਗਾ ਆ। ਬੋਇੰਗ ਪਹਿਲਾਂ ਹੀ ਤੱਤੇ ਪਾਣੀ ਦੇ ਵਿੱਚ ਚੱਲ ਰਿਹਾ ਪਿਛਲੇ ਕੁਝ ਸਾਲਾਂ ਤੋਂ, ਜਦੋਂ ਤੋਂ ਇਹਨਾਂ ਦੇ ਜਹਾਜ਼ਾਂ ਦੇ ਜਿਹੜੇ ਹਾਦਸੇ ਆ ਉਹ ਵਧੇ ਹੈਗੇ ਆ। ਅਲਾਸਕਾ 에ਅਰਲਾਈਨ ਵਾਲੀ ਇਹ ਫਲਾਈਟ ਜਿਸ ਦੇ ਵਿੱਚ ਬੀਤੇ ਦਿਨਾਂ 'ਚ ਹਾਦਸਾ ਵਾਪਰਿਆ ਸੀ, ਇਹ 16,000 ਫੁੱਟ ਦੀ ਉਚਾਈ ਤੋਂ ਇਹ ਦਰਵਾਜ਼ਾ ਜਿਹੜਾ ਆ ਉਹ ਡਿੱਗ ਗਿਆ ਸੀ, ਜਿਹਦੇ ਵਿੱਚ ਬਾਅਦ 'ਚ ਪਾਇਆ ਗਿਆ ਸੀਗਾ ਵੀ ਨਟ ਬੋਲਟ ਹੀ ਜਿਹੜੇ ਇਹਨਾਂ ਨੇ ਢਿੱਲੇ ਉਸ ਦੇ ਵਿੱਚ ਛੱਡੇ ਸੀਗੇ। ਇਸ ਤੋਂ ਇਲਾਵਾ ਫਿਰ ਬਾਅਦ 'ਚ ਯੂਨਾਈਟਿਡ ਨੇ ਵੀ ਆਪਣੇ ਸੇਮ ਬੋਇੰਗ ਦੇ ਜਹਾਜ਼ਾਂ ਦੇ ਵਿੱਚ ਇਹੀ ਨੁਕਸ ਜਿਹੜਾ ਉਹ ਪਾਇਆ ਸੀ। ਸੋ ਹੁਣ FAA ਡਾਇਰੈਕਟ ਪ੍ਰੋਡਕਸ਼ਨ ਲਾਈਨ ਦੇ ਉੱਤੇ ਜਾ ਕੇ ਇਹਨਾਂ ਦੀ ਇਨਸਪੈਕਸ਼ਨ ਕਰਨ ਵੱਲ ਨੂੰ ਰੁਖ ਕਰ ਲਿਆ ਆ ਜੀ। ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਹੀ ਹੈ ਜੀ। ਬਿਲਕੁਲ ਜੀ। ਇਸ ਤੋਂ ਅਗਲਾ ਪ੍ਰੋਗਰਾਮ ਦੱਸਦੇ ਜਾਈਏ। ਪ੍ਰੋਗਰਾਮ ਆਵੇਗਾ ਜੀ ਮਸੂਦ ਮੱਲੀ ਹੁਣਾਂ ਦਾ, ਮੈਂ ਆਵਾਂਗਾ ਨਾਲ ਹਨੇਰੀਆਂ ਦੇ,
ਤੇ ਫਿਰ 11:30 ਵਜੇ ਪ੍ਰੋਗਰਾਮ ਨਜ਼ਰੀਆ 1 ਵਜੇ ਤੱਕ ਚੱਲੇਗਾ। 1 ਤੋਂ ਲੈ ਕੇ 2:30 ਵਜੇ ਤੱਕ ਕੁਝ ਗੱਲਾਂ, ਕੁਝ ਗੀਤ, ਤੇ 2:30 ਤੋਂ ਲੈ ਕੇ 3 ਵਜੇ ਦੇ ਵਿੱਚ ਰਿਸ਼ਤੇ ਹੀ ਰਿਸ਼ਤੇ ਪ੍ਰੋਗਰਾਮ ਪੇਸ਼ ਕੀਤਾ ਜਾਊਗਾ। ਤੇ 3 ਤੋਂ 4 ਵਜੇ ਦੇ ਵਿੱਚ ਅੱਜ ਵਿਸ਼ੇਸ਼ ਗੱਲਬਾਤ ਜਰਨਲਿਸਟ ਅਵਤਾਰ ਸਿੰਘ ਹੋਣਾ ਦੇ ਨਾਲ ਜਿਹੜੀ ਉਹ ਕੀਤੀ ਜਾਊਗੀ, ਜਿਸ ਦੇ ਵਿੱਚ ਗਲੋਬਲ ਇਕੋਨਮੀ ਦੇ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ, ਈਰਾਨ, ਪਾਕਿਸਤਾਨ, ਹੋਰ ਬਹੁਤ ਸਾਰੇ ਜਿਹੜੇ ਮਸਲਿਆਂ ਦੇ ਉੱਤੇ ਜਿਹੜੀ ਗੱਲਬਾਤ ਆ ਉਹ ਹੋਊਗੀ। ਉਹ ਵੀ ਜਿਹੜੀ ਆ ਤੁਸੀਂ ਸੁਣਨਾ ਨਾ ਭੁੱਲਿਓ ਸਾਂਝੀ ਸੱਥ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ 3 ਤੋਂ 4 ਵਜੇ। ਤੇ ਇਹ ਇਵੈਂਚੁਅਲੀ ਜਿਹੜੀ ਆ ਤੁਹਾਨੂੰ YouTube, Facebook ਦੇ ਉੱਤੇ ਵੀ ਦਿਖਾਈ ਜਿਹੜੀ ਉਹ ਦੇਵੇਗੀ। ਤੇ ਫਿਰ 4 ਤੋਂ 5:30 ਵਜੇ ਤੱਕ ਪ੍ਰੋਗਰਾਮ ਵਿਸਰ ਦਾ ਵਿਰਸਾ, 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, ਤੇ 6 ਤੋਂ 8 ਵਜੇ ਗੁਰਬਾਣੀ ਦੇ ਸ਼ਾਮ ਦੇ ਦੀਵਾਨ, ਤੇ 8 ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਪੇਸ਼ ਕੀਤਾ ਜਾਊਗਾ ਖਬਰ ਤੇ ਨਜ਼ਰ। ਤੇ ਫਿਰ ਉਸ ਤੋਂ ਉਪਰੰਤ ਜਿਹੜਾ ਪ੍ਰੋਗਰਾਮ ਕਦੀ ਇਤਿਹਾਸ ਬੋਲਵੇ ਮਸੂਦ ਮਲੀ ਹੋਣਾ ਦੇ ਨਾਲ 10 ਵਜੇ ਤੱਕ ਚੱਲੇਗਾ। ਉਸ ਤੋਂ ਉਪਰੰਤ ਵੀ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਲਗਾਤਾਰ ਚੱਲਦੇ ਰਹਿਣਗੇ 24 ਘੰਟੇ 7 ਦਿਨ। ਹੁਣ ਲੈਣੀ ਆ ਜੀ ਇਜਾਜ਼ਤ। ਸਾਡੇ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।